ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜ ਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 700 408 272 2500 4082722500। ਟੇਡਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਡਕੇਨਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ, ਯੂਬ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ 855 905 2575 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਡਰੱਗ ਦਾ ਬਸਟ ਹੋਇਆ ਹੈਗਾ। 5000 ਪਾਉਂਡ ਮੈਥਫੈਟਮੀਨ ਇੱਕ ਘਰ ਦੇ ਵਿੱਚੋਂ ਲੱਭੀ ਗਈ ਆ ਸਦਰਨ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਪਈ ਇਹਦੀ ਕੀਮਤ ਰੀਟੇਲ ਜਦੋਂ ਵੇਚਣੀ ਸੀ 15 ਤੋਂ ਲੈ ਕੇ 20 ਮਿਲੀਅਨ ਤੱਕ ਹੋ ਸਕਦੀ ਹੈਗੀ ਆ। ਫੈਂਟਲਿਨ ਦੀਆਂ ਗੋਲੀਆਂ ਸੀਗੀਆਂ। ਆਪਾਂ ਸਾਰਿਆਂ ਨੂੰ ਪਤਾ ਵੀ ਜਿਹੜੀ ਫੈਂਟਲਿਨ ਆ ਇਹ ਤਾਂ ਖਾ ਕੇ ਬੰਦਾ ਮਰਦਾ ਹੀ ਆ। ਹੁਣ ਤੱਕ 1,14,000 ਦੇ ਕਰੀਬ ਅਮਰੀਕਾ ਦੇ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਆ ਇਹ ਗੋਲੀਆਂ ਖਾਣ ਦੇ ਨਾਲ। 4 ਰੈਜ਼ੀਡੈਂਟਸ ਟਿਵਾਨਾ, ਮੈਕਸੀਕੋ ਦੇ, ਉਹਨਾਂ ਦੇ ਉੱਤੇ ਫੈਡਰਲ ਡਰੱਗ ਟ੍ਰੈਫਿਕਿੰਗ ਚਾਰਜਸ ਲੱਗੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਡਰੱਗ ਨੂੰ ਪਹੁੰਚਾਉਣ ਦੇ ਲਈ। ਸਿਨੋਲਾ ਕਾਰਟਲ, ਜੋ ਮੈਕਸੀਕੋ ਦਾ ਇੱਕ ਬਹੁਤ ਵੱਡਾ ਡਰੱਗ ਕਾਰਟਲ ਆ, ਉਹਨਾਂ ਦੇ ਉੱਤੇ ਅਮਰੀਕਾ ਦੀ ਸਰਕਾਰ ਨੇ ਕਿਹਾ ਵੀ ਇਹ ਉਹਨਾਂ ਦਾ ਹੱਥ ਹੈਗਾ ਆ। 37 ਸਾਲਾਂ ਦਾ ਰਾਫੇਲ ਐਲਜ਼ੂਆ, 41 ਸਾਲਾਂ ਦਾ ਗੈਲਡਰੀਨੋ ਕੰਟਰੇਰਾਸ, 41 ਸਾਲਾਂ ਦਾ ਮਾਰੀਓ ਕੰਟਰੇਰਾਸ, 44 ਸਾਲਾਂ ਦਾ ਐਥਗਰ ਵਾਲਕੁਇਜ਼, ਇਹ 4 ਜਾਣਿਆਂ ਨੂੰ ਚਾਰਜ ਕੀਤਾ ਗਿਆ ਟਰਾਂਸਪੋਰਟ ਲਾਰਜ ਕੁਆਂਟੀ ਆਫ ਮੈਥ। ਜਦੋਂ ਇਹ ਪੁਲਿਸ ਨੇ ਜਦੋਂ ਅਨਲੋਡ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਫੜੇ ਹੈਗੇ ਆ। ਸੈਂਡੀਗੋ ਕਾਉਂਟੀ ਨੈਸ਼ਨਲ ਸਿਟੀ, ਉਹਨਾਂ ਨੇ 20 ਫੁੱਟ ਲੰਮਾ ਕਮਰਸ਼ੀਅਲ ਬਾਕਸ ਟਰੱਕ ਸੀਗਾ ਜਿਹਦੇ ਵਿੱਚ ਇਹ ਲੱਦ ਕੇ ਓਟੇ ਮੈਸਾ ਨੀਅਰ ਟੋਹਾਨਾ ਉਸ ਬਾਰਡਰ ਤੋਂ ਲਿਆ ਰਹੇ ਸੀਗੇ। ਫੈਡਰਲ ਅਥਾਰਟੀ ਨੇ ਇਹ ਕਿਹਾ ਵੀ 5000 ਪਾਉਂਡ ਤੋਂ ਵੱਧ ਇਹ ਬੈਗ ਜੋ ਆ ਉਹਨਾਂ ਦੇ ਵਿੱਚ ਭਰੇ ਹੋਏ ਸੀ ਮੈਥ ਦੇ। ਤੇ ਜੋ 4 ਬੰਦੇ ਉਹਨਾਂ ਨੂੰ ਦੱਸ ਚੁੱਕੇ ਆ ਵੀ ਅਰੈਸਟ ਕੀਤੇ ਗਏ ਆ ਤੇ ਇਹਨਾਂ ਦੇ ਉੱਤੇ ਹੁਣ ਚਾਰਜਸ ਲਾਏ ਗਏ ਆ। ਜੇ ਇਹਨਾਂ ਨੂੰ ਸਜ਼ਾ ਹੁੰਦੀ ਆ 10 ਸਾਲਾਂ ਦੀ ਸਜ਼ਾ, ਜੇਲ੍ਹ ਦੇ ਵਿੱਚ $10 ਮਿਲੀਅਨ ਦਾ ਫਾਈਨ ਹੋ ਸਕਦਾ ਹੈਗਾ। ਜੀ, ਸੋ ਇਹ 5000 ਪਾਉਂਡ ਜਿਹੜੀਆਂ ਫੈਂਟਨਲ ਪਿਲਸ ਹੈਗੀਆਂ ਆ, ਇਹ ਤਕਰੀਬਨ 1 ਮਿਲੀਅਨ 10 ਲੱਖ ਗੋਲੀਆਂ ਜਿਹੜੀਆਂ ਇਹ ਬਣਦੀਆਂ ਨੇ, 10 ਲੱਖ ਗੋਲੀਆਂ। ਤੇ ਤੁਸੀਂ ਆਲੇ ਦੁਆਲੇ ਦੇਖੋ, ਇਹ ਬਾਰ-ਬਾਰ ਦੱਸ ਰਹੇ ਆ ਵੀ ਇਸ ਦੀ ਥੋੜ੍ਹੀ ਜਿਹੀ ਵੀ ਓਵਰਡੋਜ਼ ਜਿਹੜੀ ਫੈਂਟਨਲ ਦੀ ਆ ਉਹ ਫੇਟਲ ਆ, ਯਾਨੀ ਕਿ ਘਾਤਕ ਆ, ਬੰਦੇ ਦੀ ਮੌਤ ਇਸ ਦੇ ਵਿੱਚ ਹੋ ਜਾਂਦੀ ਆ।
ਇਹ ਬਹੁਤ ਹੀ ਖਤਰਨਾਕ ਹੈ ਇਸ ਟਾਈਮ ਜਿਹੜਾ ਡਰੱਗ ਚੱਲਿਆ ਆ ਉਸ ਦੇ ਵਿੱਚੋਂ ਦੇਖੀ ਗਈ ਆ। ਪ੍ਰੋਬਲਮ ਇਹਦੇ ਵਿੱਚ ਨਾਲ ਇਹ ਵੀ ਹੈਗੀ ਆ ਹਰਜੋਤ ਸਿੰਘ ਜੀ, ਵੀ ਨਸ਼ਾ ਤਾਂ ਨਸ਼ਾ, ਨਾਲ ਇਸ ਦੇ ਵਿੱਚ ਅਡਲਟ੍ਰੇਸ਼ਨ ਯਾਨੀ ਕਿ ਮਿਲਾਵਟ, ਕਈ ਹੋਰ ਚੀਜ਼ਾਂ ਇਸ ਦੇ ਵਿੱਚ ਮਿਲਾ ਦਿੱਤੀਆਂ ਜਾਂਦੀਆਂ ਜਿਸ ਦੇ ਕਰਕੇ ਓਵਰਡੋਜ਼ ਹੋਰ ਵੀ ਤੇਜ਼ੀ ਦੇ ਨਾਲ ਤੇ ਘੱਟ ਮਾਤਰਾ ਸੇਵਨ ਕਰਨ ਦੇ ਨਾਲ ਜਿਹੜੀ ਉਹ ਹੋ ਜਾਂਦੀ ਹੈਗੀ ਆ। ਸੋ 10 ਲੱਖ ਗੋਲੀਆਂ ਦੇ ਨਾਲ ਲੱਖਾਂ ਹੀ ਘਰ ਇਹਨਾਂ ਨੇ ਹੋਰ ਬਰਬਾਦ ਕਰਨ ਵੱਲ ਨੂੰ ਜਿਹੜਾ ਇਹ ਵਧਣਾ ਸੀਗਾ। ਸੋ ਕਹਿੰਦੇ ਵੀ 1 ਮਿਲੀਅਨ ਫੇਕ ਪਿਲਸ ਜਿਹੜੀਆਂ ਆ ਉਹਨਾਂ ਦੇ ਉੱਤੇ ਫੈਂਟਨਲ ਲਾ ਕੇ ਜਿਹੜੀ ਆ ਇੱਥੇ ਆਪਣੀ ਇਹ ਰੀਟੇਲ ਡਿਸਟ੍ਰੀਬਿਊਸ਼ਨ ਦੇ ਇੰਟੈਂਟ ਦੇ ਨਾਲ ਇਸ ਸਾਜ਼ਿਸ਼ ਦੇ ਨਾਲ ਆਏ ਸੀ। ਇਹਨਾਂ ਦੀ ਕੀਮਤ, ਇਹਨਾਂ ਇਕੱਲੇ ਪਿਲਸ ਦੀ ਕੀਮਤ ਹੀ 15 ਤੋਂ 20 ਮਿਲੀਅਨ ਡਾਲਰ ਹਰਜੋਤ ਸਿੰਘ ਜੀ ਇੱਥੇ ਨਾਲ ਬਣਦੀ ਹੈਗੀ ਆ। ਸੋ 5000 ਪਾਊਂਡ ਮੈਥ ਦੇ ਨਾਲ 10 ਲੱਖ ਗੋਲੀਆਂ ਫੈਂਟਨਲ ਦੀਆਂ ਵੀ ਜਿਹੜੀਆਂ ਆ ਉਹ ਫੜੀਆਂ ਗਈਆਂ ਨੇ। ਸੋ ਇੱਥੋਂ ਇਹ ਪਤਾ ਲੱਗਦਾ ਆ ਵੀ ਬੜੀ ਤੇਜ਼ੀ ਦੇ ਨਾਲ ਜਾਂ ਲਗਾਤਾਰ ਇਹ ਜਿਹੜੇ ਡਰੱਗ ਕਾਰਟੇਲਸ ਨੇ ਲੋਕਾਂ ਦੇ ਘਰ ਬਰਬਾਦ ਕਰਨ ਦੇ ਵੱਲ ਨੂੰ ਤੁਲੇ ਹੋਏ ਨੇ। ਇਹਨਾਂ ਨੂੰ ਕੋਈ ਫਰਕ ਜਿਹੜਾ ਆ ਉਹ ਨਹੀਂ ਪੈਂਦਾ। ਜੀ CDC ਦੱਸਦੀ ਆ ਵੀ ਜਿਹੜੀ ਫੈਂਟਨਲ ਆ ਉਹ 50 ਤੋਂ 100 ਗੁਣਾ ਵੱਧ ਘਾਤਕ ਹੈਗੀ ਆ ਮੋਰਫਿਨ ਤੋਂ, ਤੇ ਜਿਹੜੀ ਸਿੰਥੈਟਿਕ ਓਪੀਆਈਡ ਹੁੰਦੀ ਆ ਉਸ ਦੇ ਨਾਲੋਂ। ਇਹ ਸਵੀਅਰ ਪੇਨ ਨੂੰ ਟਰੀਟ ਕਰਨ ਦੇ ਲਈ ਜਿਹੜੇ ਲੋਕ ਸੋ ਕਾਲਡ ਉਹ ਲੈਂਦੇ ਆ, ਪਰ ਇਸ ਦਾ ਨਸ਼ਾ ਇੰਨਾ ਭੈੜਾ ਆ, ਇਸ ਨੂੰ ਅਬਿਊਜ਼ ਤੇ ਮਿਸਯੂਜ਼ ਕਰਦੇ ਹੋਏ ਓਵਰਡੋਜ਼ ਕਰਕੇ ਜਿਹੜੇ ਉਹ ਮਰ ਜਾਂਦੇ ਨੇ। ਸੋ ਜੀ ਇਹ ਬਹੁਤ ਹੀ ਖਤਰਨਾਕ ਵਾਲੇ ਪਾਸੇ ਨੂੰ ਕੰਮ ਵਧਿਆ ਪਿਆ ਆ। ਜੀ ਅਗਲੀ ਖਬਰ ਵੱਲ ਚਲੀਏ। ਸਾਊਦੀ ਅਰੇਬੀਆ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪਹੁੰਚ ਰਹੇ ਆ। ਸੋ ਸਾਊਦੀ ਅਰੇਬੀਆ ਦੇ ਡਿਸੈਂਡੈਂਟ ਜੋ ਹੈਗੇ ਆ, ਜੋ ਉੱਥੇ ਦੀ ਸਰਕਾਰ ਨੂੰ ਪਸੰਦ ਨਹੀਂ ਕਰਦੇ, ਉਹ ਕਾਫੀ ਕ੍ਰਿਟੀਸਾਈਜ਼ ਕਰ ਰਿਹਾ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦਾ। ਖਾਸ ਕਰਕੇ ਜੋ ਪੱਤਰਕਾਰ ਖਸ਼ੋਗੀ, ਜੋ ਅਮਰੀਕਾ ਦਾ ਪਰਮਾਨੈਂਟ ਰੈਜ਼ੀਡੈਂਟ ਸੀ, ਜਿਸ ਦਾ ਟਰਕੀ ਦੇ ਵਿੱਚ ਸਾਊਦੀ ਅਰੇਬੀਆ ਦੀ ਐਮਬੈਸੀ ਦੇ ਵਿੱਚ ਕਤਲ ਕਰ ਦਿੱਤਾ ਸੀ ਟੋਟੇ-ਟੋਟੇ ਕਰਕੇ। ਤੇ ਉਸ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਸਾਊਦੀ ਅਰੇਬੀਆ ਨਾਲ ਮਿਲਣਾ ਨਹੀਂ ਚਾਹੀਦਾ ਸੀ। ਪਰ ਦੇਖਦੇ ਆ ਨਾ ਵੀ ਜਿੱਦਾਂ ਜਿੱਥੇ ਵੀ ਪੈਸੇ ਦੀ ਜ਼ਰੂਰਤ ਹੁੰਦੀ ਆ, ਬਿਜ਼ਨਸ ਦੀ ਜ਼ਰੂਰਤ ਆ, ਹੁਣ ਗੈਸ ਦੀ ਜ਼ਰੂਰਤ ਆ, ਤੇ ਇਹ ਸਾਰਾ ਕੁਝ ਭੁਲਾ ਕੇ ਜੋ ਬਾਈਡਨ ਹੁਣੀ ਪ੍ਰੈਜ਼ੀਡੈਂਟ ਉੱਥੇ ਪਹੁੰਚ ਗਏ ਹੈਗੇ ਆ। ਹਾਲਾਂਕਿ ਇਹਨਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਪਿਛਲੇ ਸਾਲਾਂ ਦੇ ਦੌਰਾਨ, ਜਦੋਂ ਜਰਨਲਿਸਟ ਜਿਹੜਾ ਹੈਗਾ ਜਮਾਲ ਖਸ਼ੋਗੀ, ਉਹਦਾ ਕਤਲ ਕੀਤਾ ਗਿਆ ਸੀ। ਸੋ ਪਹਿਲਾਂ ਪ੍ਰੈਜ਼ੀਡੈਂਟ ਇਜ਼ਰਾਈਲ ਦੇ ਵਿੱਚ ਪਹੁੰਚੇ, ਉਸ ਤੋਂ ਬਾਅਦ ਪੈਲਸਤੀਨੀਅਨ ਪ੍ਰੈਜ਼ੀਡੈਂਟ ਨੂੰ ਮਿਲੇ, ਤੇ ਹੁਣ ਉਹ ਸਾਊਦੀ ਅਰੇਬੀਆ ਦੇ ਜਿਹੜੇ ਕਿੰਗ ਹੈਗੇ ਆ ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। ਅਬਦੁੱਲਾ ਅਲਾਹੁਦ ਇੱਕ US ਬੇਸਡ ਲੀਡਰ ਹੈਗਾ ਨੈਸ਼ਨਲ ਅਸੈਂਬਲੀ ਪਾਰਟੀ ਦਾ, ਜੋ ਕਿ ਆਪੋਜੀਸ਼ਨ ਗਰੁੱਪ ਆ ਸਾਊਦੀ ਅਰੇਬੀਆ ਕਰਾਊਨ ਪ੍ਰਿੰਸ ਦੇ। ਉਹਨਾਂ ਨੇ ਇਹ ਕਿਹਾ ਵੀ ਸਾਨੂੰ ਬਿਟਰੇ ਕੀਤਾ ਗਿਆ ਹੈਗਾ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ। ਕਹਿੰਦੇ ਪਈ ਵਿਮਨ ਰਾਈਟਸ ਐਕਟਿਵਿਸਟ, CIA, ਸਾਰਿਆਂ ਨੂੰ ਪਤਾ ਆ ਵੀ ਜਮਾਲ ਖਸ਼ੋਗੀ ਦਾ ਕਤਲ, ਉੱਥੇ ਦਾ ਜੋ ਰਾਜਾ ਹੈਗਾ, ਕਿੰਗ ਆ, ਉਹ ਸ਼ਰੇਆਮ ਸਿੱਧਾ ਹੀ ਉਹਦੇ ਵਿੱਚ ਇਨਵੋਲਵ ਸੀ, ਕਿਉਂਕਿ ਜਮਾਲ ਖਸ਼ੋਗੀ ਸਾਊਦੀ ਅਰੇਬੀਆ ਦੇ ਵਿੱਚ ਜੋ ਗਲਤ ਹੋ ਰਿਹਾ ਉਸ ਨੂੰ ਐਕਸਪੋਜ਼ ਕਰਦਾ ਸੀ। ਉਸ ਦੀ ਇੱਕ ਜੋ ਫਿਆਂਸੀ ਵੀ ਸੀ, ਉਸਨੇ ਵੀ ਕਾਫੀ ਵਿਰੋਧ ਕੀਤਾ ਹੈਗਾ। ਹੁਣ ਆਇਲ ਕ੍ਰਾਈਸਿਸ ਨੂੰ ਲੈ ਕੇ ਪ੍ਰੈਜ਼ੀਡੈਂਟ ਬਾਈਡਨ ਸਾਊਦੀ ਅਰੇਬੀਆ ਤੋਂ ਮੰਗ ਕਰਨਗੇ ਵੀ ਤੁਸੀਂ ਜਿਹੜੀ ਆਇਲ ਦੀ ਪ੍ਰੋਡਕਸ਼ਨ ਆ ਉਸ ਨੂੰ ਵਧਾਇਆ ਜਾਵੇ। ਜੀ, ਉਹ ਕਹਿੰਦੇ ਆ ਵੀ ਤੇਲ ਜ਼ਿਆਦਾ ਕੱਢੋ ਤੇ ਸਾਨੂੰ ਜਿਹੜਾ ਉਹ ਨਾਲ ਦੇ ਨਾਲ ਦਿਓ, ਤਾਂ ਜੋ ਇੱਥੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਘਟਣ। ਇੱਥੇ ਜਿਹੜੇ ਤੇਲ ਦੇ ਨਾਲ ਸੰਬੰਧਿਤ ਲੋਕ ਆ ਉਹ ਕਹਿੰਦੇ ਵੀ ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਦੂਰ ਜਾ ਕੇ ਤੇਲ ਮੰਗਣ ਦੀ ਥਾਂ ਤੇ ਤੁਸੀਂ ਅਮਰੀਕਾ ਦੇ ਵਿੱਚ ਤੇਲ ਵੱਧ ਕਿਉਂ ਜਿਹੜਾ ਉਹ ਨਹੀਂ ਕੱਢ ਰਹੇ ਹੈਗੇ। ਇਸੇ ਹੀ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਦੀ ਜਿਹੜਾ ਦੌਰਾ ਚੱਲ ਰਿਹਾ ਆ ਬਾਈਡਨ ਹੁਣਾਂ ਦਾ, ਉਸ ਦੌਰਾਨ ਇਹਨਾਂ ਨੇ ਪੈਲਸਤੀਨੀਅਨਸ ਨੂੰ ਮਦਦ ਦੇਣ ਵਾਲੀ ਟਰੰਪ ਹੁਣਾਂ ਦੀ ਪਾਲਿਸੀ ਜਿਹੜੀ ਉਹਨਾਂ ਨੇ ਰੋਕੀ ਹੋਈ ਸੀ ਵੀ ਮਦਦ ਰੋਕ ਦਿਓ ਪੈਲਸਤੀਨ ਨੂੰ, ਉਸ ਨੂੰ ਰਿਵਰਸ ਕਰਨ ਦੀ ਗੱਲ ਆਖੀ ਆ। ਨਾਲ ਹੀ ਕਹਿੰਦੇ ਵੀ ਉੱਥੇ ਮੰਗ ਸੀ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜਿਊਜ਼ ਦਾ ਤੇ ਇਜ਼ਰਾਈਲੀਜ਼ ਦਾ ਲੌਬੀ ਬਹੁਤ ਸਟਰੋਂਗ। ਉਹ ਕਹਿੰਦੇ ਵੀ ਜਿਹੜੇ ਫੈਲਸਤੀਨੀਆਂ ਦੇ ਦੁਆਰਾ ਉਹਨਾਂ ਦੇ ਸ਼ਬਦਾਂ ਦੇ ਅਨੁਸਾਰ ਵੀ ਇਜ਼ਰਾਈਲੀਆਂ ਦੇ ਖਿਲਾਫ ਉਹ ਟੈਰਰ ਵੇਵ, ਅੱਤਵਾਦ ਦੀ ਜਿਹੜੀ ਵੇਵ ਚਲਾਈ ਹੋਈ ਆ,
ਉਸ ਨੂੰ ਵੀ ਇਹਨਾਂ ਨੇ ਨਿੰਦਾ ਕਰਨ ਤੋਂ ਗੁਰੇਜ਼ ਕੀਤਾ ਆ। ਉਹ ਪਿੱਛੇ ਜਿਹੜੇ ਹੋ ਰਹੇ ਉਹਨਾਂ ਨੇ ਉਸ ਦੀ ਨਿੰਦਾ ਨਹੀਂ ਕੀਤੀ ਹੈਗੀ। ਸੋ ਇਹ ਉੱਥੇ ਜਿਹੜੇ ਪੈਲਸਤੀਨ ਦੇ ਪ੍ਰੈਜ਼ੀਡੈਂਟ ਅਬਾਸ ਹੈਗੇ ਨੇ, ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਆ। ਉੱਥੇ ਉਹਨਾਂ ਨੇ ਇਹ ਵਚਨਬੱਧਤਾ ਆਪਣੀ ਫੇਰ ਨਿਭਾਈ ਆ, ਜ਼ੋਰ ਦੇ ਕੇ ਕਿਹਾ ਆ ਵੀ 2 ਮੁਲਕਾਂ ਦਾ ਜਿਹੜਾ ਸੋਲਿਊਸ਼ਨ ਆ, ਉਸ ਦੇ ਲਈ ਕਮਿਟਮੈਂਟ ਇਹਨਾਂ ਨੇ ਦਿੱਤੀ ਆ। ਹੁਣ ਤੁਸੀਂ ਜੇ ਅਮਰੀਕੀ ਮੀਡੀਆ ਦੇਖੋ ਤਾਂ ਵੈਸਟ ਬੈਂਕ ਨੂੰ ਹੁਣ ਆਕੂਪਾਈਡ ਵੈਸਟ ਬੈਂਕ ਜਿਹੜਾ ਉਹ ਕਹਿੰਦੇ ਆ। ਉਹ ਮਕਸਦ ਇਹੀ ਵੀ ਉਹ ਹੈ ਇਜ਼ਰਾਈਲ ਦਾ, ਤੇ ਰਹਿ ਜਿਹੜੇ ਉੱਥੇ ਪੈਲਸਤੀਨੀਆਂ ਨੇ ਉਸ ਦੇ ਉੱਤੇ ਰਹਿ ਰਹੇ ਹੈਗੇ ਆ। ਸੋ ਹੁਣ ਦੇਖੋ ਕੀ ਬਣਦਾ ਆ। ਉਧਰ ਇਰਾਨ ਦੇ ਮਿਲਟਰੀ ਸਪੋਕਸਪਰਸਨ ਨੇ ਧਮਕੀ ਦੇ ਛੱਡੀ ਆ ਵੀ ਬਾਈਡਨ ਹੁਣਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ, ਇਸ ਦੀ ਕੀਮਤ ਅਦਾ ਕਰਨੀ ਪਊਗੀ। ਜਦ ਉਹਨੇ ਕਿਹਾ ਵੀ ਜਿਹੜੀ ਫੋਰਸ ਆ ਪਰ ਉਹ ਅਖੀਰਲੇ ਤੌਰ ਦੇ ਉੱਤੇ ਜਿਹੜੀ ਉਹ ਵਰਤਣਗੇ, ਲਾਸਟ ਰਿਜ਼ੋਰਟ ਦੇ ਵਜੋਂ ਉਹ ਹੋਵੇਗੀ। ਸੋ ਯੂਐਸ ਦੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਇਜ਼ਰਾਈਲੀ ਜਿਹੜੇ ਮਿਲਟਰੀ ਸਪੋਕਸਪਰਸਨ ਆ ਸਕਾਰਚੀ ਜਿਹੜੇ ਆ, ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਉਹ ਬਿਆਨ ਦਿੱਤਾ ਹੈਗਾ ਆ। ਜੀ। ਅਗਲੀ ਖਬਰ ਰਵੀ ਸਿੰਘ ਖਾਲਸਾ ਏਡ ਵਾਲੇ ਆ, ਉਹਨਾਂ ਦੇ ਸੰਬੰਧ ਦੇ ਵਿੱਚ ਆ। ਸਾਰਿਆਂ ਨੂੰ ਪਤਾ ਪਈ ਇੰਡੀਆ ਨੇ ਰਵੀ ਸਿੰਘ ਖਾਲਸਾ ਉਹਨਾਂ ਦਾ ਟਵਿੱਟਰ ਅਕਾਊਂਟ ਇੰਡੀਆ ਦੇ ਵਿੱਚ ਬੰਦ ਕਰ ਦਿੱਤਾ। ਉਹਨਾਂ ਦਾ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ SYL ਗਾਣਾ, ਉਸ ਤੋਂ ਬਾਅਦ ਕਨਵਰ ਗਰੇਵਾਲ ਹੋਣਾ ਦਾ ਜੋ ਗਾਣਾ ਸੀਗਾ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ, ਇਹ ਸਾਰਾ ਕੁਝ ਬੈਨ ਕਰ ਦਿੱਤਾ। ਤੇ ਅੱਜ ਖਾਲਸਾ ਏਡ ਨੇ ਇੰਡੀਆ ਦੇ ਵਿੱਚ ਇੱਕ ਲਾ ਆਫਿਸਿਸ ਆਫ ਕਰਨ ਸਿੰਘ ਠਕਰਾਲ, ਉਹ ਵਕੀਲ ਨੂੰ ਹਾਇਰ ਕਰ ਲਿਆ ਜੋ ਕਿ ਉਹਨਾਂ ਦਾ ਕੇਸ ਫਾਈਟ ਕਰੂਗਾ ਤਾਂ ਕਿ ਟਵਿੱਟਰ ਦਾ ਅਕਾਊਂਟ ਇੰਡੀਆ ਦੇ ਵਿੱਚ ਜੋ ਖਾਲਸਾ ਏਡ ਦਾ ਆ ਉਸ ਨੂੰ ਰੀਸਟੋਰ ਕੀਤਾ ਜਾ ਸਕੇ। ਤੇ ਇਹਦੇ ਸੰਬੰਧ ਦੇ ਵਿੱਚ ਜੋ ਵਕੀਲ ਹੈਗੇ ਆ ਕਰਨ ਸਿੰਘ ਠਕਰਾਲ, ਉਹਨਾਂ ਨੇ ਇਹ ਕਿਹਾ ਵੀ ਰਵੀ ਸਿੰਘ ਜੋ ਖਾਲਸਾ ਏਡ ਵਾਲੇ ਆ ਹਿਊਮਨਟੇਰੀਅਨ ਕਾਜ਼ਸ ਦੇ ਲਈ ਫਾਈਟ ਕਰਦੇ ਆ। ਆਪਾਂ ਪੂਰੀ ਦੁਨੀਆ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਇੰਟਰਨੈਸ਼ਨਲ ਕ੍ਰਾਈਸਿਸ ਕਿਤੇ ਵੀ ਦੁਨੀਆ 'ਚ ਆਉਂਦਾ, ਚਾਹੇ ਉਹ ਭੂਚਾਲ ਹੋਵੇ, ਸੁਨਾਮੀ ਹੋਵੇ, ਵੋਲਕੈਨੋ ਇਰਪਸ਼ਨਸ ਹੋਣ, ਸਾਈਕਲੋਨਸ ਹੋਣ, ਉਹ ਹਮੇਸ਼ਾ ਹੀ ਉਹਨਾਂ ਦੀ ਆਰਗੇਨਾਈਜੇਸ਼ਨ ਸੇਵਾ ਕਰਦੀ ਆ ਉੱਥੇ ਫੂਡ ਦੀ। ਤੇ ਰਵੀ ਸਿੰਘ ਖਾਲਸਾ ਏਡ ਉਹਨਾਂ ਨੂੰ ਬਹੁਤ ਹੀ ਟੌਪ ਦੇ ਜਿਹੜੇ ਅਵਾਰਡ ਆ ਇੰਟਰਨੈਸ਼ਨਲ ਲੈਵਲ ਤੇ, ਇੱਕ ਇੰਟਰਨੈਸ਼ਨਲ ਸੈਂਸੇਸ਼ਨ ਅਵਾਰਡ, ਹਿਮਸਾ ਅਵਾਰਡ, ਇਹ ਮਿਲੇ ਹੈਗੇ ਆ। ਬਲਕਿ ਮਿਲੀਅਨਸ ਆਫ ਡਾਲਰ ਇੱਕ ਬੁੱਕ ਰਾਈਟਰ ਵੱਲੋਂ ਵੀ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਡੋਨੇਟ ਕੀਤੇ ਗਏ ਸੀ, ਜੋ ਹੈਰੀ ਪੋਟਰ ਦੀ ਬੁੱਕ ਰਾਈਟਰ ਹੈਗੀ ਆ। ਸੋ ਇਸ ਸੰਬੰਧ ਦੇ ਵਿੱਚ ਰਵੀ ਸਿੰਘ ਇਹ ਕਹਿੰਦੇ ਆ ਵੀ ਮੇਰਾ ਟਵਿੱਟਰ ਅਕਾਊਂਟ ਬੈਨ ਕਰਨ ਤੋਂ ਲੋਕਾਂ ਨੂੰ ਇਹ ਸ਼ੋਅ ਕਰਨਾ ਵੀ ਸ਼ਾਇਦ ਮੈਂ ਕਿਸੇ ਤਰ੍ਹਾਂ ਦੀ ਕੋਈ ਇਲੀਗਲ ਐਕਟੀਵਿਟੀ ਕਰ ਰਿਹਾ ਆ। ਉਹ ਕਹਿੰਦੇ ਵੀ ਮੈਂ ਏਦਾਂ ਦਾ ਤਾਂ ਕੋਈ ਕੰਮ ਨਹੀਂ ਕਰ ਰਿਹਾ ਹੈਗਾ, ਤੇ ਇਹ ਟੋਟਲੀ ਇੰਡੀਆ ਦੀ ਸਰਕਾਰ ਦਾ ਧੱਕਾ ਹੈਗਾ ਆ। ਸੋ ਹੁਣ ਕਰਨ ਸਿੰਘ ਠਕਰਾਲ ਖਾਲਸਾ ਏਡ ਨੂੰ ਰਿਪਰੈਜ਼ੈਂਟ ਕਰਨਗੇ ਇੰਡੀਆ ਦੇ ਵਿੱਚ ਤਾਂ ਕਿ ਉਹਨਾਂ ਦਾ ਜਿਹੜਾ ਟਵਿੱਟਰ ਅਕਾਊਂਟ ਆ ਉਸ ਨੂੰ ਰੀਸਟੋਰ ਕੀਤਾ ਜਾ ਸਕੇ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵੈਸਟ ਵਰਜੀਨੀਆ ਦੇ ਡੈਮੋਕ੍ਰੇਟ ਸੈਨੇਟਰ ਜੋ ਮੈਨਚਨ, ਉਹਨਾਂ ਨੇ ਡੈਮੋਕ੍ਰੇਟਸ ਦੇ ਜਿਹੜਾ ਇੱਕ ਪਲਾਨ ਸੀਗਾ ਕਲਾਈਮੇਟ ਨੂੰ ਲੈ ਕੇ, ਟੈਕਸ ਨੂੰ ਲੈ ਕੇ, ਉਸ ਦੇ ਵਿੱਚੋਂ ਉਸ ਦਾ ਕਹਿੰਦੇ ਵੀ ਪਲੱਗ ਪੁੱਲ ਕਰਤਾ ਆ, ਉਸ ਦੀ ਜਾਨ ਜਿਹੜੀ ਇੱਕ ਹਿਸਾਬ ਦੇ ਨਾਲ ਕੱਢ ਦਿੱਤੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਡੋਮੈਸਟਿਕ ਏਜੰਡਾ ਇਹ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਉਹਨਾਂ ਦੀ ਕੋਸ਼ਿਸ਼ ਸੀ ਵੀ ਟੈਕਸ ਦੇ ਉੱਤੇ ਤੇ ਕਲਾਈਮੇਟ ਦੇ ਉੱਤੇ ਇੱਕ ਵੱਡਾ ਬਜਟ ਕੁਛ ਪੇਸ਼ ਕੀਤਾ ਜਾਵੇ ਵੀ ਇਸ ਨੂੰ ਕਿੱਦਾਂ ਨਜਿੱਠਣਾ ਹੈਗਾ ਆ। ਪਰ ਜਿਹੜੇ ਮੈਨਸ਼ਨ ਆ, ਜਿਹੜੇ ਕੰਜ਼ਰਵੇਟਿਵ ਲੀਨਿੰਗ ਡੈਮੋਕ੍ਰੇਟ ਜਿਹੜੇ ਮੰਨੇ ਜਾਂਦੇ ਨੇ, ਉਹਨਾਂ ਨੇ ਬਾਈਡਨ ਹੋਣਾ ਦੇ ਇਸ ਇਕਨੋਮਿਕ ਪੈਕੇਜ ਨੂੰ ਇੱਕ ਹਿਸਾਬ ਦੇ ਨਾਲ ਰਾਹ ਦੇ ਵਿੱਚ ਹੀ ਰੋਕ ਲਿਆ ਹੈਗਾ ਆ। ਸੋ ਕਹਿੰਦੇ ਵੀ ਇਸ ਦੇ ਨਾਲ ਕਾਫੀ ਵੱਡਾ ਝਟਕਾ ਬਾਈਡਨ ਹੋਣਾ ਦੇ ਇਸ ਏਜੰਡੇ ਨੂੰ ਲੱਗੇਗਾ। ਬਾਈਡਨ ਹੋਣੀ ਇਸ ਏਜੰਡੇ ਦੇ ਤਹਿਤ ਸੋਸ਼ਲ ਸੇਫਟੀ ਨੈਟ, ਕਲਾਈਮੇਟ ਤੇ ਟੈਕਸ ਪੈਕੇਜ ਦੇ ਉੱਤੇ ਜ਼ੋਰ ਲਗਾ ਰਹੇ ਸੀ। ਪਿਛਲੇ ਮਹੀਨਿਆਂ ਦੇ ਵਿੱਚ ਡੈਮੋਕ੍ਰੇਟਸ ਨੇ ਆਪਣੀਆਂ ਜਿਹੜੀਆਂ ਆਸ਼ਾਵਾਂ ਸੀਗੀਆਂ ਇਸ ਬਿੱਲ ਨੂੰ, ਇਸ ਪੈਕੇਜ ਨੂੰ ਪਾਸ ਕਰਨ ਦੀਆਂ, ਪਹਿਲੋਂ ਹੀ ਥੋੜੀਆਂ ਘਟਾਈਆਂ ਸੀਗੀਆਂ ਤਾਂ ਜੋ ਮੈਨਸ਼ਨ ਹੋਣਾ ਨੂੰ ਆਪਣੇ ਹੱਕ ਦੇ ਵਿੱਚ ਲਿਆਂਦਾ ਜਾਵੇ। ਪਰ ਹੁਣ ਉਹਨਾਂ ਨੇ ਉਹਨਾਂ ਦੀਆਂ ਘਟੀਆਂ ਹੋਈਆਂ ਇਸ ਆਸਾਂ ਉਮੀਦਾਂ ਨੂੰ ਵੀ ਜਿਹੜਾ ਆ ਉਹ ਠੋਕਰ ਇੱਕ ਹਿਸਾਬ ਦੇ ਨਾਲ ਮਾਰ ਦਿੱਤੀ ਆ। ਸੋ
ਇਹ ਹੁਣ ਦੇਖੋ ਅੱਗੇ ਕੀ ਬਣਦਾ। ਮਿਸਟਰ ਮੈਨਸ਼ਨ ਦੇ ਜਿਹੜੇ ਸਪੋਕਸਵੂਮਨ ਆ ਉਹਨਾਂ ਨੇ ਕਿਹਾ ਵੀ ਪੋਲੀਟੀਕਲ ਹੈਡਲਾਈਨਸ ਦਾ ਮਿਲੀਅਨਸ ਆਫ ਅਮਰੀਕਨਸ ਦੇ ਉੱਤੇ ਕੋਈ ਵੈਲਿਊ ਨਹੀਂ ਆ, ਜਿਹੜੇ ਇਸ ਟਾਈਮ ਸਟਰਗਲ ਕਰ ਰਹੇ ਨੇ ਗੈਸ ਇਨਫਲੇਸ਼ਨ ਤੇ ਗਰੋਸਰੀ ਇਨਫਲੇਸ਼ਨ ਨੂੰ ਲੈ ਕੇ ਵੀ ਇੰਨੀ ਮਹਿੰਗਾਈ ਹੋਈ ਪਈ ਆ 9.1% ਦੇ ਉੱਤੇ। ਉਹਨਾਂ ਨੇ ਕਿਹਾ ਵੀ ਸੈਨੇਟਰ ਮੈਨਸ਼ਨ ਮੰਨਦੇ ਨੇ ਵੀ ਇਹਨਾਂ ਲੀਡਰਸ ਨੂੰ ਆਪਣੇ ਪੋਲੀਟੀਕਲ ਏਜੰਡੇ ਸਾਈਡ ਦੇ ਉੱਤੇ ਰੱਖ ਕੇ ਜੋ ਅਰਥਚਾਰੇ ਦੀਆਂ ਇਸ ਟਾਈਮ ਰਿਐਲਿਟੀ ਆ, ਸੱਚਾਈ ਆ, ਉਸ ਦੇ ਨਾਲ ਵਾਹ ਵਾਸਤਾ ਹੋ ਕੇ ਇਸ ਨੂੰ ਮੁੜ ਵਿਚਾਰਨ ਦੀ ਜ਼ਰੂਰਤ ਆ, ਤਾਂ ਜੋ ਮਹਿੰਗਾਈ ਦੀ ਅੱਗ ਦੇ ਵਿੱਚੋਂ ਅਮਰੀਕੀ ਲੋਕਾਂ ਨੂੰ ਬਚਾਇਆ ਜਾ ਸਕੇ। ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਸੈਨੇਟਰ ਮੈਨਸ਼ਨ ਟੇਬਲ ਤੋਂ ਪਰੇ ਨਹੀਂ ਗਏ, ਗੱਲਬਾਤ ਕਰਨ ਦੇ ਲਈ ਅਜੇ ਵੀ ਰਾਜੀ ਨੇ। ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਡਰੱਗ ਦੀ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੇ ਬਸਟ ਦੀ ਗੱਲ ਕੀਤੀ ਸੀ, ਇੱਕ ਖਬਰ ਹੋਰ ਜੋ ਈਸਟ ਸਾਈਡ ਆ ਉਧਰੋਂ ਆ ਰਹੀ ਆ। ਡੈਟਰੋਇਟ ਵਾਲਾ ਬ੍ਰਿਜ ਆ, ਅੰਬੈਸਟਰ ਬ੍ਰਿਜ, ਜਿੱਥੋਂ ਅਮਰੀਕਾ ਤੇ ਕੈਨੇਡਾ ਬਹੁਤ ਜ਼ਿਆਦਾ ਟ੍ਰੈਫਿਕ ਜਾਂਦਾ ਆ, ਉੱਥੇ DEA ਨੇ ਤੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ $2 ਮਿਲੀਅਨ ਦੀ ਕੋਕੇਨ ਫੜੀ ਹੈਗੀ ਆ। ਤੇ ਸੈਮੀ ਟਰੱਕ ਵਾਲਾ ਭਾਈ ਜੋ ਆ ਉਹ ਆਪਣਾ ਇੰਡੀਆ ਤੋਂ ਹੀ ਸੀ। ਫੈਡਰਲ ਕੰਪਲੇਨ ਜੋ ਫਾਈਲ ਕੀਤੀ ਗਈ ਆ ਉਹਦੇ ਮੁਤਾਬਕ ਅਮਨ ਕੁਮਾਰ ਟੁਰਾਨ ਇੰਡੀਆ ਦਾ ਸਿਟੀਜ਼ਨ ਆ ਤੇ ਕੈਨੇਡਾ ਦਾ ਪਰਮਾਨੈਂਟ ਰੈਜ਼ੀਡੈਂਟ ਆ। ਉਸ ਨੂੰ ਡੈਟਰੋਇਟ ਵਾਲੇ ਬਾਰਡਰ ਦੇ ਉੱਤੇ ਰੋਕਿਆ ਗਿਆ ਜਦੋਂ ਉਹ USA ਤੋਂ ਟਰੱਕ ਲੈ ਕੇ ਕੈਨੇਡਾ ਜਾ ਰਿਹਾ ਸੀ। ਤੇ CBP ਦੇ ਜੋ ਆਫੀਸ਼ੀਅਲਸ ਆ ਉਹਨਾਂ ਨੇ ਦੇਖਿਆ ਵੀ ਜੋ ਸੀਲ ਹੁੰਦੀ ਆ ਟ੍ਰੇਲਰ ਦੇ ਉੱਤੇ ਪਿੱਛੇ, ਉਹ ਟੁੱਟੀ ਹੋਈ ਸੀ। ਤੇ ਉਹ ਸ਼ੱਕ ਜੀ ਪੈਣ ਤੇ ਜਦੋਂ ਖੋਲਿਆ ਤੇ ਉਹਨਾਂ ਨੇ ਸਰਚ ਕੀਤਾ, ਉਹਦੇ ਵਿੱਚੋਂ 145 ਪਾਉਂਡ ਜਿਹੜੇ ਕਿ 65 ਕਿਲੋਗ੍ਰਾਮ ਬਣਦੇ ਆ ਕੋਕੇਨ ਸੀਗੀ ਟ੍ਰੇਲਰ ਦੇ ਵਿੱਚ। ਤੇ ਕਹਿੰਦੇ ਪਈ ਬਲੈਕ ਪਲਾਸਟਿਕ ਟਰੈਸ਼ ਬੈਗਸ ਦੇ ਵਿੱਚ ਇਹ ਰੱਖੀ ਹੋਈ ਸੀਗੀ। ਤੇ ਜਦੋਂ ਹੋਰ ਸਰਚ ਕੀਤਾ ਗਿਆ ਤੇ ਇਹ ਪਤਾ ਲੱਗਾ ਵੀ ਜੋ ਟਰੱਕ ਜਿਹੜਾ ਕੈਬ ਹੁੰਦਾ ਆ, ਮੇਨ ਟਰੱਕ ਆ, ਹੂੰ ਉਹਦੇ ਵਿੱਚ ਵੀ ਬਲੈਕ ਬੈਗਸ ਤੇ ਉਹਨਾਂ ਦੀ ਰਸੀਦ ਜੋ ਕਿ ਟਰੈਵਲ ਸੈਂਟਰ ਆਫ ਅਮਰੀਕਾ ਤੋਂ ਲੇਟੈਕਸ ਗਲਵਜ਼ ਦੇ ਨਾਲ ਖਰੀਦੀ ਗਈ ਸੀਗੀ, ਉਹ ਵੀ ਉੱਥੇ ਪਈ ਸੀਗੀ। ਸੋ ਇਹਦੇ ਸੰਬੰਧ ਦੇ ਵਿੱਚ ਟਰਾਨ ਜੋ ਇੰਡੀਆ ਦਾ ਰਹਿਣ ਵਾਲਾ ਹੈ, ਕਮਰਸ਼ੀਅਲ ਟਰੱਕ ਡਰਾਈਵਰ 6 ਸਾਲਾਂ ਤੋਂ ਆ, ਉਸਨੇ ਇਹ ਕਿਹਾ ਵੀ ਮੈਂ ਪੋਰਟ ਹਰਾਨ ਤੋਂ ਆ ਰਿਹਾ ਸੀ ਤੇ ਜਿੱਥੇ ਮੈਨੂੰ ਇਹ ਰੋਕਿਆ ਗਿਆ ਹੈਗਾ ਆ। ਸੋ ਹੁਣ ਇਹ ਦੇਖਦੇ ਆ ਵੀ ਉਹਨੂੰ ਅੱਗੇ ਉਹਦੀ ਫਰਦਰ ਕੀ ਇਨਵੈਸਟੀਗੇਸ਼ਨ ਹੁੰਦੀ ਆ, ਕੀ ਸਜ਼ਾ ਹੁੰਦੀ ਆ। ਇਹ ਵੀ ਦੱਸਦੇ ਜਾਈਏ ਵੀ ਇਹ ਜੋ ਫੜਿਆ ਗਿਆ ਡਰਾਈਵਰ, ਉਸ ਨੇ ਕਹਿੰਦੇ ਵੀ 150 ਦੇ ਕਰੀਬ USA ਦੇ ਵਿੱਚ ਕ੍ਰਾਸਿੰਗਸ ਕੀਤੀਆਂ ਸਿੰਸ 2016 ਤੋਂ ਲੈ ਕੇ ਹੁਣ ਤੱਕ 150 ਵਾਰੀ ਉਹ ਅਮਰੀਕਾ ਦੇ ਵਿੱਚ ਆ ਚੁੱਕਾ ਹੈਗਾ ਆ। ਜੀ ਤੇ ਉਸ ਨੂੰ ਹੁਣ ਚਾਰਜ ਕੀਤਾ ਗਿਆ ਹੈ possession with intent to distribute and attempt to export more than 65 ਜਿੱਦਾਂ ਕਿਲੋਗ੍ਰਾਮ ਆਫ ਕੋਕੇਨ। ਜੀ ਸੋ ਜਿਹੜਾ ਇਹਨਾਂ ਨੇ ਵਿੱਚ ਕੁੰਡੀ ਲਾਈ ਆ ਨਾ ਵੀ ਫਸਾਈ ਆ ਜਾਂਚ ਵਾਲਿਆਂ ਨੇ, ਉਹ ਟਰੈਵਲ ਬੈਗ ਲੱਭਿਆ ਆ, ਕਾਲੇ ਰੋਲ ਬੈਗਸ ਦਾ ਲੱਭਿਆ ਆ। ਇਹਦਾ ਉਹ ਕਹਿਣ ਦਾ ਮਕਸਦ ਉਹਨਾਂ ਦਾ ਇਹ ਵੀ ਖਬਰ 'ਚ ਦੱਸਣ ਦਾ ਇਹੀ ਆ ਵੀ ਇਹਨੂੰ ਸ਼ਾਇਦ ਪਤਾ ਹੋਵੇ ਇਸ ਹਿਸਾਬ ਦੇ ਜੀ ਨਾਲ ਜਿਹੜਾ ਉਹ ਦੇਖ ਰਹੇ ਆ ਵੀ ਇਹਨੇ ਆਪ ਲਿਆ ਆ, ਲੇਟੈਕਸ ਗਲਵਜ਼ ਖਰੀਦੇ ਆ ਤੇ ਫਿਰ ਜਿਹੜਾ ਇਸ ਦੇ ਵਿੱਚ ਰੱਖਿਆ ਆ। ਸੋ 150 ਵਾਰੀ ਇਹਨੇ ਕ੍ਰਾਸਿੰਗ ਕੀਤੀ ਆ, ਪਰ ਪਹਿਲੀ ਵਾਰੀ ਇਸ ਤੇ ਕੋਲੋਂ 65 ਕਿਲੋ ਜਿਹੜੀ ਕੋਕੇਨ ਆ ਉਹ ਫੜੀ ਗਈ ਹੈਗੀ ਆ। ਇਹਨੇ ਦੌਰਾਨ ਨੇ ਕਿਹਾ ਆ ਵੀ ਮੈਂ ਤਾਂ ਭਾਈ ਕਾਰਗੋ ਜਿਹੜਾ ਆ ਉਹ ਡ੍ਰੌਪ ਕਰਕੇ ਜਿਹੜੇ ਟਮਾਟਰ ਆ ਉਹ ਲੈ ਕੇ ਵਾਪਸ ਜਿਹੜਾ ਉਹ ਉੱਧਰ ਨੂੰ ਜਾ ਰਿਹਾ ਸੀਗਾ। ਪਰ ਇੱਥੇ ਜਿਹੜਾ 2 ਮਿਲੀਅਨ ਦੀ ਕੋਕੇਨ ਜਿਹੜੀ ਉਹ ਫੜੀ ਗਈ ਆ। ਹਰਜੋਤ ਸਿੰਘ ਜੀ, ਮੰਨਿਆ ਇਹੀ ਜਾਂਦਾ ਵੀ ਜਿੰਨੀਆਂ ਇਹ ਚੀਜ਼ਾਂ ਫੜੀਆਂ ਜਾਂਦੀਆਂ ਆ ਉਹਦੇ ਨਾਲੋਂ ਵੱਧ ਲੰਘ ਜਾਂਦੀਆਂ ਨੇ। ਜੀ ਸੋ ਇਹ ਜਿਹੜੇ ਡਰੱਗ ਦਾ ਇਹ ਧੰਦਾ ਹੈਗਾ ਆ, ਇਸ ਨੇ ਆਮ ਲੋਕਾਂ ਦਾ ਤਾਂ ਜਿਹੜਾ ਜੀਣਾ ਦੁਸ਼ਵਾਰ ਕੀਤਾ ਹੀ ਆ, ਕਿਉਂਕਿ ਇਵੈਂਚੁਅਲੀ ਇਹ ਡਰੱਗ ਉਹਨਾਂ ਨੇ ਆਪਣੇ ਕੋਲ ਥੋੜ੍ਹੀ ਰੱਖਣੀ ਆ। ਸਾਨੂੰ ਜੀ ਨਿਆਣਿਆਂ ਨੂੰ ਉੱਥੋਂ ਤੱਕ ਜਿਹੜੀ ਉਹ ਪਹੁੰਚਾਉਣੀ। ਹੁਣ ਤਾਂ ਸਕੂਲਾਂ ਦੇ ਵਿੱਚੋਂ ਵੀ ਇੱਦਾਂ ਦੀਆਂ ਖਬਰਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਵੀ ਉਹਦੇ ਇਰਦ ਗਿਰਦ ਜਾਂ ਉੱਥੇ ਵੀ ਇਨਸਾਈਡ ਇੱਦਾਂ ਦੀਆਂ ਸਮਗਲਿੰਗ ਵਗੈਰਾ ਦੀਆਂ ਚੀਜ਼ਾਂ ਜਿਹੜੀਆਂ ਵੇਚਣ ਦੀਆਂ ਜਿਹੜੀਆਂ ਪੈਡਲਿੰਗ ਜਿਹੜੀ ਉਹ ਚੱਲ ਰਹੀ ਆ। ਸੋ ਇਹ ਬਹੁਤ ਹੀ ਇੱਕ ਇਹ ਜਲਦ ਅਮੀਰ ਹੋਣ ਵਾਲੀ ਗੱਲ, ਉਹ ਸਾਰੀਆਂ ਚੀਜ਼ਾਂ ਜੁੜਦੀਆਂ ਜਾ ਰਹੀਆਂ ਆ। ਬੰਦਾ ਕੋਈ ਵੀ ਕਿਸੇ ਵੀ ਕਮਿਊਨਿਟੀ ਦਾ ਜਿਹੜਾ ਉਹ ਹੋਵੇ,
ਉਹਨਾਂ ਨੂੰ ਇਸ ਚੀਜ਼ ਦੇ ਵੱਲ ਮੁੜ ਵਿਚਾਰ ਜਿਹੜੀ ਉਹ ਕਰਨ ਦੀ ਜ਼ਰੂਰਤ ਆ। ਇਹ ਬਹੁਤ ਨੁਕਸਾਨਦੇਹ ਵੱਲ ਨੂੰ ਆਪਾਂ ਸਮਾਜ ਦੇ ਪੱਧਰ ਵੱਲ ਨੂੰ ਵੱਧ ਰਹੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜੇਲੈਂਡ ਵਾਕਰ ਦੀ ਅਟੋਪਸੀ ਰਿਪੋਰਟ ਨੇ ਇਹ ਦੱਸਿਆ ਆ ਵੀ ਉਸ ਨੂੰ 46 ਗਨ ਸ਼ਾਟ ਵੂੰਡ ਸੀਗੇ, ਸੋ 46 ਗੋਲੀਆਂ ਉਸ ਤੇ ਲੱਗੀਆਂ ਸੀ, ਉਹ ਉਸ ਦੀ ਬਾਡੀ ਦੇ ਵਿੱਚੋਂ ਨਿਕਲੀਆਂ ਆ। ਵਾਕਰ ਕਹਿੰਦੇ ਆ ਵੀ ਜਿਸ ਟਾਈਮ ਇਸ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਸੀ, ਇਹ ਅਨਆਰਮਡ ਸੀ, ਇਸ ਦੇ ਕੋਲ ਕਿਸੇ ਵੀ ਤਰੀਕੇ ਦਾ ਹਥਿਆਰ ਨਹੀਂ ਸੀ। ਏਕਰੋਨ ਓਹਾਇਓ ਦੇ ਵਿੱਚ ਪੁਲਿਸ ਦੀਆਂ ਗੋਲੀਆਂ ਦੇ ਨਾਲ ਇਸ 25 ਸਾਲਾ ਕਾਲੇ ਮੂਲ ਦੇ ਮੁੰਡੇ ਦੀ ਜਿਹੜੀ ਉਹ ਮੌਤ ਹੋਈ ਸੀ। 46 ਗਨ ਸ਼ਾਟ ਵਾਊਂਡਸ ਜਿਹੜੇ ਆ ਉਸ ਤੋਂ ਲੱਭੇ ਆ। ਡਾਕਟਰ ਲੀਸਾ ਕੋਲਰ, ਚੀਫ ਮੈਡੀਕਲ ਐਗਜ਼ਾਮੀਨਰ ਸਮਿਟ ਕਾਉਂਟੀ ਦੇ, ਉਹਨਾਂ ਨੇ ਅਟੋਪਸੀ ਦੀ ਰਿਪੋਰਟ ਬਾਰੇ ਇਹ ਜਾਣਕਾਰੀਆਂ ਦਿੱਤੀਆਂ ਹੈਗੀਆਂ। ਸੋ ਕਹਿੰਦੇ ਵੀ ਰੈਕਡ, ਫੋਟੋਗ੍ਰਾਫਿਕ ਰੈਕਡ ਦੇ ਨਾਲ ਇਹ ਸ਼ੋਅ ਕੀਤਾ ਗਿਆ ਆ ਵੀ 46 ਐਗਜ਼ਿਟ ਵੂੰਡ ਸੀਗੇ, ਜਿਹੜੀਆਂ ਗੋਲੀਆਂ ਭੇਦ ਕੇ ਉਸਦੇ ਸਰੀਰ ਤੋਂ ਬਾਹਰ ਨਿਕਲ ਗਈਆਂ। ਉਹਦੇ ਮੂੰਹ ਤੇ, ਦਿਲ ਤੇ, ਲੰਗਸ ਤੇ, ਲਿਵਰ ਤੇ, ਸਪਲੀਨ ਤੇ, ਖੱਬੇ ਜਿਹੜੀ ਕਿਡਨੀ ਆ, ਇੰਟੈਸਟਾਈਨ, ਪੈਲਵਸ, ਆਰਟਰੀ, ਹੋਰ ਬਹੁਤ ਸਾਰੀਆਂ ਬੋਨਸ, ਹੱਡੀਆਂ ਆ ਲੱਤਾਂ ਦੇ ਵਿੱਚ, ਉਸ ਦੇ ਉੱਤੇ ਇਹ ਸੱਟਾਂ ਜਿਹੜੀਆਂ ਉਹ ਸੀਗੀਆਂ। ਜਿਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਇਸ ਦੀ ਮੌਤ ਹੋਈ ਆ, ਉਸ ਨੂੰ ਹੋਮਿਸਾਈਡ ਕਰਾਰ ਦਿੱਤਾ ਗਿਆ ਆ। ਤੇ ਟਾਕਸੀਕੋਲੋਜੀ ਰਿਪੋਰਟ ਵੀ ਦੱਸਦੀ ਆ ਵੀ ਨਾ ਹੀ ਉਸਦੇ ਸਿਸਟਮ ਦੇ ਵਿੱਚ ਅਲਕੋਹਲ ਜਾਂ ਕਿਸੇ ਤਰੀਕੇ ਦਾ ਹੋਰ ਡਰੱਗ ਸੀ ਜਦ ਇਸ ਨੂੰ ਪੁਲਿਸ ਨੇ ਗੋਲੀਆਂ ਦੇ ਨਾਲ ਮਾਰਿਆ ਸੀਗਾ। ਸੋ ਇਹ 27 ਜੂਨ ਨੂੰ ਇੱਕ ਟ੍ਰੈਫਿਕ ਸਟਾਪ ਤੋਂ ਬਾਅਦ ਦੇ ਵਿੱਚ ਇਸ ਦੇ ਉੱਤੇ ਗੋਲੀਆਂ ਚਲਾਈਆਂ ਸੀ। ਟ੍ਰੈਫਿਕ ਸਟਾਪ ਪਰਸੂਏਟ ਦੇ ਵਿੱਚ ਬਦਲਿਆ, ਮਤਲਬ ਵੀ ਪੁਲਿਸ ਵਾਲੇ ਉਸ ਦਾ ਪਿੱਛਾ ਜਿਹੜਾ ਉਹ ਕਰ ਰਹੇ ਸੀਗੇ। ਇਸ ਦੇ ਮਗਰ 8 ਜਿਹੜੇ ਪੁਲਿਸ ਅਫਸਰ ਭੱਜ ਰਹੇ ਸੀ ਜਦ ਉਹਨਾਂ ਨੇ ਇਸ ਦੇ ਉੱਤੇ, ਜੇਲੈਂਡ ਵਾਕਰ ਦੇ ਉੱਤੇ ਗੋਲੀਆਂ ਚਲਾਈਆਂ ਸੀਗੀਆਂ। ਟ੍ਰੈਫਿਕ ਵਾਇਲੇਸ਼ਨ ਦੇ ਲਈ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਪਰ ਇਹ ਰੁਕਿਆ ਨਹੀਂ ਸੀਗਾ। ਇਕਵਿਪਮੈਂਟ ਵਾਇਲੇਸ਼ਨ ਵੀ ਇਸ ਦੀ ਕਾਰ ਦੇ ਨਾਲ ਸੀਗੀ। ਇਹਨੂੰ ਜਦ ਰੁਕਣ ਲਈ ਆਖਿਆ ਗਿਆ, ਇਹ ਮੰਨਿਆ ਨਹੀਂ ਤੇ ਉੱਥੋਂ ਦੌੜ ਗਿਆ। ਤੇ ਜਦੋਂ ਦੌੜਦੇ ਪੁਲਿਸ ਵਾਲਿਆਂ ਨੇ ਇਸ ਦਾ ਪਿੱਛਾ ਕੀਤਾ ਤੇ ਇਸ ਦੇ ਉੱਤੇ ਇੰਨੀਆਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਹੈਗੀਆਂ। ਹੁਣ ਬਹੁਤ ਸਾਰੀਆਂ ਜਿਹੜੀਆਂ ਸਿਵਲ ਰਾਈਟ ਗਰੁੱਪ ਵਾਲੇ ਆ, ਉਹ ਇਸ ਦੇ ਵੱਲੋਂ ਕੇਸ ਜਿਹੜੇ ਉਹ ਲੜ ਰਹੇ ਆ। ਜੀ। ਅਗਲੀ ਖਬਰ ਟੈਸਲਾ ਦੇ ਸੰਬੰਧ ਵਿੱਚ ਆ। ਇਨਫਲੇਸ਼ਨ ਤਾਂ ਅਮਰੀਕਾ ਦੇ ਵਿੱਚ ਜ਼ਰੂਰ ਬਹੁਤ ਵਧੀ ਆ, ਪਰ ਟੈਸਲਾ ਨੇ ਕਹਿੰਦੇ ਵੀ ਪਿਛਲੇ ਸਾਲ ਹਰ ਮਹੀਨੇ ਆਪਣੀਆਂ ਕਾਰਾਂ ਦੀ ਕੀਮਤ ਵਧਾਈ ਹੈਗੀ ਆ। ਇਸ ਸਾਲ ਵੀ ਆਲਰੇਡੀ ਉਹ 2 ਵਾਰੀ ਆਪਣੇ ਮਾਡਲਸ ਦੀ ਕੀਮਤ ਵਧਾ ਚੁੱਕੇ ਆ। ਪਿਛਲੇ ਮਹੀਨੇ $6000 ਹਰ ਮਾਡਲ ਦੀ ਕੀਮਤ ਟੈਸਲਾ ਨੇ ਵਧਾਈ ਹੈਗੀ ਆ। ਇਲੋਨ ਮਸਕ ਜੋ ਟੈਸਲਾ ਦੇ ਮਾਲਕ ਹੈਗੇ CEO, ਉਹਨਾਂ ਨੇ ਅੱਜ ਇਹ ਕਿਹਾ ਵੀ ਉਹ ਆਉਣ ਵਾਲੇ ਸਮੇਂ 'ਚ ਕੀਮਤਾਂ ਘਟਾ ਸਕਦੇ ਆ ਜੇ ਇਨਫਲੇਸ਼ਨ ਘਟ ਜਾਂਦੀ ਹੈਗੀ ਆ। 3 ਵਾਰ ਇਸ ਸਾਲ ਵਧਾਈਆਂ ਤੇ 2021 'ਚ ਹਰ ਮਹੀਨੇ ਟੈਸਲਾ ਨੇ ਆਪਣੀ ਕਾਰਾਂ ਦੀ ਕੀਮਤ ਵਧਾਈ ਹੈਗੀ ਆ। ਮਾਡਲ 3 ਜਿਹੜਾ ਉਹਨਾਂ ਦਾ ਕਹਿੰਦੇ ਵੀ ਉਹ ਲਗਭਗ $10,000 ਕੀਮਤ ਪਿਛਲੇ ਸਮੇਂ ਦੇ ਦੌਰਾਨ ਵੱਧ ਚੁੱਕੀ ਹੈਗੀ ਆ 40,390 ਤੇ। ਜਿਹੜੀ ਉਹਨਾਂ ਦੀ ਸਭ ਤੋਂ ਐਕਸਪੈਂਸਿਵ ਕਾਰ ਮਾਡਲ X ਹੈਗੀ ਆ, ਉਹ ਹੁਣ $1,30,000 ਤੱਕ ਪਹੁੰਚ ਚੁੱਕੀ ਹੈਗੀ ਆ। USA ਦੇ ਵਿੱਚ ਇਨਫਲੇਸ਼ਨ ਜ਼ਰੂਰ 41 ਸਾਲਾਂ ਬਾਅਦ ਇੰਨੀ ਜ਼ਿਆਦਾ ਉੱਪਰ ਗਈ ਆ। US ਬਿਊਰੋ ਆਫ ਲੇਬਰ ਸਟੈਟਿਕਸ ਦੇ ਮੁਤਾਬਕ 9.1%। ਮਈ ਮਹੀਨੇ ਦੇ ਵਿੱਚ ਇੱਕ ਰਿਸਰਚ ਫਰਮ ਨੇ ਐਸਟੀਮੇਟ ਕੀਤਾ ਸੀ ਜੋ EV ਬੈਟਰੀ ਕਾਸਟ ਜੋ ਆ ਉਹ 22% ਦੇ ਕਰੀਬ ਵਧੀ ਹੈਗੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਾਫੀ ਵੱਧ ਸਕਦੀ ਹੈਗੀ ਆ। ਰਿਵੀਅਨ ਦੇ CEO RJ ਸਕੇਰਿੰਗਸ ਨੇ ਇਹ ਕਿਹਾ ਵੀ ਇਸ ਵੇਲੇ ਜੋ ਇਲੈਕਟ੍ਰਿਕ ਕਾਰਾਂ ਵਾਲੀ ਇੰਡਸਟਰੀ ਆ, ਉਹਨਾਂ ਨੂੰ ਸਭ ਤੋਂ ਜ਼ਿਆਦਾ ਮਸਲਾ ਸ਼ਾਰਟੇਜ ਆਫ ਬੈਟਰੀਜ਼ ਹੈਗਾ ਆ। ਇਸ ਕਰਕੇ ਕਾਰਾਂ ਜਿਹੜੀਆਂ ਆ ਉਹ ਮਹਿੰਗੀਆਂ ਹੋ ਰਹੀਆਂ। ਈਵਨ ਰਿਵੀਅਨ ਨੇ ਤਾਂ ਕਾਫੀ ਬੰਦੇ ਲੇ ਆਫ ਵੀ ਕੀਤੇ ਹੈਗੇ ਆ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਿਸ਼ੀ ਸੁਨਾਕ ਜਿਹੜਾ ਦੂਜਾ ਰਾਊਂਡ ਹੋਇਆ ਟੋਰੀ ਲੀਡਰਸ਼ਿਪ ਦਾ, ਬੋਰਿਸ ਜੌਨਸਨ ਤੋਂ ਬਾਅਦ 'ਚ ਅਗਲਾ ਕੌਣ ਉੱਥੇ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ? ਰਿਸ਼ੀ ਸੁਨਾਕ ਨੇ ਇੱਕ ਵਾਰੀ ਫਿਰ ਦੂਜੇ ਰਾਊਂਡ ਦੇ ਵਿੱਚ ਉੱਥੇ ਕਹਿੰਦੇ ਆ ਵੀ ਲੀਡਰ ਦੇ ਵਜੋਂ ਉੱਭਰਿਆ ਹੈਗਾ ਆ। ਸੋ 2 ਰਾਊਂਡਸ ਉੱਥੇ ਹੋਏ ਆ। ਇਹ ਉੱਥੇ ਦੀ ਜਿਹੜੀ ਜੂਨੀਅਰ ਟ੍ਰੇਡ ਮਿਨਿਸਟਰ ਪੈਨੀ ਮਰਡੌਂਟ ਉਸ ਤੋਂ ਅੱਗੇ ਚੱਲ ਰਿਹਾ ਹੈਗਾ ਆ। ਸੋ ਇਹ ਸਾਬਕਾ ਫਾਈਨੈਂਸ ਮਿਨਿਸਟਰ ਰਿਹਾ ਆ ਰਿਸ਼ੀ ਸੁਨਾਕ। ਉਸਨੇ ਆਪਣੀ ਲੀਡ ਆ ਉਸਨੂੰ ਹੋਰ ਉੱਥੇ ਮਜ਼ਬੂਤ
ਕੀਤਾ ਹੈਗਾ ਆ। ਸੋ ਹੁਣ ਕਹਿੰਦੇ ਵੀ 4-5 ਜਾਣੇ 5 ਜਾਣੇ ਇਸ ਦੇ ਵਿੱਚ ਰਹਿ ਗਏ ਨੇ ਤੇ ਅਗਲੀ ਜਿਹੜੀ ਹੌਲੀ-ਹੌਲੀ ਜਦੋਂ ਨਖੇੜਾ ਇਹਨਾਂ ਨੇ ਐਲੀਮੀਨੇਸ਼ਨਸ ਜਿਹੜੀਆਂ ਚੱਲ ਰਹੀਆਂ ਆ, ਉਸ ਦੇ ਵਿੱਚ ਅਖੀਰਲੇ ਸ਼ਾਇਦ ਦੋਵਾਂ ਦੇ ਵਿੱਚੋਂ ਜਿਹੜਾ ਪਾਰਟੀ ਲੀਡਰਸ਼ਿਪ ਦੀਆਂ ਵੱਧ ਵੋਟਾਂ ਲੈ ਜਾਂਦਾ ਆ, ਉਸ ਨੂੰ ਨਵਾਂ ਪਾਰਟੀ ਦਾ ਲੀਡਰ ਤੇ ਨਾਲ ਦੇ ਨਾਲ ਦੇਸ਼ ਦਾ ਉੱਥੇ ਪ੍ਰਧਾਨ ਮੰਤਰੀ ਜਿਹੜਾ ਉਹ ਬਣਾਇਆ ਜਾ ਸਕਦਾ ਆ। ਸੋ ਬ੍ਰਿਟੇਨ ਦੀ ਇਕੋਨਮੀ ਵੀ ਹਰਜੋਤ ਸਿੰਘ ਜੀ ਇਸ ਟਾਈਮ ਮਹਿੰਗਾਈ ਦੀ ਮਾਰ ਦੇ ਵਿੱਚੋਂ ਲੰਘ ਰਹੀ ਆ। ਵੱਧ ਕਰਜ਼ਾ ਤੇ ਗਰੋਥ ਉਹ ਬਹੁਤ ਹੌਲੇ ਪੱਧਰ ਦੀ ਆ ਤੇ ਲੋ ਲੈਵਲ ਦੀ ਆ, ਜਿਸ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਕਹਿ ਲਓ ਵੀ ਟਾਈਟਨੈਸ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ ਆ। ਉਹਨਾਂ ਦਾ ਬਟੂਆ ਹੋਰ ਜ਼ਿਆਦਾ ਟਾਈਟ ਜਿਹੜਾ ਉਹ ਹੁੰਦਾ ਜਾ ਰਿਹਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਹਾਲ ਦੀ ਘੜੀ ਜਿਹੜਾ ਰਿਸ਼ੀ ਸੁਨਾਕ ਆ ਉਹ ਹਰਜੋਤ ਸਿੰਘ ਜੀ ਅੱਗੇ ਚੱਲ ਰਿਹਾ ਆ। ਇਸ ਦੇ ਵਿੱਚ ਇਹ ਦੱਸੇ ਜਾਈਏ, ਰਿਸ਼ੀ ਜਿਹੜਾ ਸੁਨਾਕ ਆ ਉਹ ਭਾਰਤ ਦੇ ਜਿਹੜੇ ਬਿਲੀਅਨੇਰ ਹੈਗਾ ਆ ਉਸ ਦਾ ਜਵਾਈ ਹੈਗਾ ਆ। ਸੋ ਇਹ ਕਾਫੀ ਜੀ, ਅਮੀਰ ਘਰਾਣੇ ਦੇ ਵਿੱਚੋਂ ਆਉਂਦਾ ਹੈ। ਅਕਸ਼ਤਾ ਮੂਰਤੀ ਦਾ ਇਹ ਘਰ ਵਾਲਾ ਆ ਤੇ ਅਕਸ਼ਤਾ ਮੂਰਤੀ ਜਿਹੜਾ ਆ ਜਿਹੜੀ ਆ ਵੀ ਉਹ ਹੈਗੀ ਆ ਕਾਫੀ ਨਾਰਾਇਣ ਮੂਰਤੀ ਜਿਹੜਾ ਇਨਫੋਸਿਸ ਵਾਲਾ ਉਸ ਦੀ ਇਹ ਕੁੜੀ ਆ। ਸੋ ਉਸ ਦੇ ਨਾਲ ਇਹ ਵਿਆਹਿਆ ਆ ਤੇ ਇਸ ਟਾਈਮ ਬ੍ਰਿਟਿਸ਼ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਆ। ਜੀ। ਅਗਲੀ ਖਬਰ ਸ਼੍ਰੀਲੰਕਾ ਤੋਂ ਆ ਰਹੀ ਆ। ਉੱਥੇ ਵੀ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਦਾ ਰੌਲਾ ਪਿਆ ਆ। ਉੱਥੇ ਦਾ ਹੂੰ ਪ੍ਰੈਜ਼ੀਡੈਂਟ ਭੱਜ ਗਿਆ ਸੀ। ਪਹਿਲਾਂ ਮਾਲਦੀਵਜ਼ ਨੂੰ, ਉਸ ਤੋਂ ਬਾਅਦ ਸਿੰਗਾਪੁਰ ਨੂੰ ਤੇ ਕੱਲ੍ਹ ਉਸਨੇ ਰਿਜ਼ਾਈਨ ਦੇ ਦਿੱਤਾ ਸੀ। ਹੁਣ ਉੱਥੇ ਦਾ ਜੋ ਪ੍ਰਾਈਮ ਮਿਨਿਸਟਰ ਆ ਨਵਾਂ ਰਣੀਲ ਬਿਕਰਮੇ ਸਿੰਘੇ, ਉਸ ਨੂੰ ਹੁਣ ਸਹੁੰ ਚੁਕਾਈ ਗਈ ਹੈਗੀ ਆ। ਪਰ ਇੰਨੀ ਜ਼ਿਆਦਾ ਸਿਚੁਏਸ਼ਨ ਬੈਡ ਆ, ਲੋਕਾਂ ਨੂੰ ਖਾਣ ਦੇ ਲਈ ਫੂਡ ਨਹੀਂ ਮਿਲ ਰਿਹਾ ਉੱਥੇ। ਬਹੁਤ ਹੀ ਜ਼ਿਆਦਾ ਜਿਹੜੀ ਮਹਿੰਗਾਈ ਹੋ ਚੁੱਕੀ ਹੈਗੀ ਆ। ਕੁਛ ਕੁ ਦੁਕਾਨਾਂ ਖੁੱਲੀਆਂ ਕਿਉਂਕਿ ਉੱਥੇ ਕਰਫਿਊ ਲਾਇਆ ਗਿਆ ਸੀਗਾ ਮਿਲਟਰੀ ਨੇ। ਓਵਰਆਲ ਲੱਖ ਤੋਂ ਵੱਧ ਬੰਦਿਆਂ ਨੇ ਪ੍ਰੈਜ਼ੀਡੈਂਟ ਦੇ ਘਰ ਨੂੰ ਆਪਣੇ ਕਬਜ਼ੇ ਦੇ ਅੰਡਰ ਲੈ ਲਿਆ ਸੀ। ਤੇ ਲੱਗਦਾ ਕਹਿੰਦੇ ਵੀ ਜੋ ਨਵੇਂ ਪ੍ਰਾਈਮ ਮਿਨਿਸਟਰ ਸਹੁੰ ਚੁੱਕਣਗੇ, ਉਹ ਵੀ ਕਿਸੇ ਤਰ੍ਹਾਂ ਇੱਕਦਮ ਕਿਸੇ ਚੀਜ਼ ਤੇ ਕੰਟਰੋਲ ਨਹੀਂ ਕਰ ਸਕਦੇ ਹੈਗੇ। ਹੂੰ ਤੇ ਸਿੰਗਾਪੁਰ ਨੇ ਇਹ ਕਿਹਾ ਵੀ ਉਹ ਜੋ ਪ੍ਰੈਜ਼ੀਡੈਂਟ ਗੋਟਾਬਾਇਆ ਰਾਜਾਪਕਸਾ ਆ, ਉਸਨੇ ਹਜੇ ਤੱਕ ਪੋਲੀਟੀਕਲ ਅਸਾਈਲਮ ਨਹੀਂ ਮੰਗਿਆ ਸਿੰਗਾਪੁਰ ਦੇ ਵਿੱਚ। ਪਰ ਸ਼ੱਕ ਸਾਰਿਆਂ ਨੂੰ ਆ ਵੀ ਇਹ ਕਾਫ਼ੀ ਪੈਸਾ ਲੈ ਕੇ ਉੱਥੋਂ ਭੱਜ ਗਿਆ ਹੈਗਾ। ਜੀ ਜੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਅਮਰੀਕਾ ਦੇ ਵਿੱਚ ਇੱਕ ਕੈਟਸਾ ਵੇਵਰ ਇੰਡੀਆ ਨੂੰ ਦਿੱਤਾ ਗਿਆ ਆ ਤੇ ਚਾਈਨਾ ਦੇ ਖਿਲਾਫ ਉਸਦੀ ਅਗਰੈਸ਼ਨ ਦੇ ਖਿਲਾਫ ਸੈਂਕਸ਼ਨਸ ਦਾ ਦੌਰ ਜਿਹੜਾ ਉਹ ਆ ਸਕਦਾ ਆ। ਉਸ ਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ 20 ਦੇ ਕਰੀਬ USA ਦੇ ਵਿੱਚੋਂ ਟੀਚਰਾਂ ਦਾ ਇੱਕ ਡੈਲੀਗੇਸ਼ਨ ਅਧਿਆਪਕਾਂ ਦਾ ਉਹ ਅੱਜ ਕੱਲ੍ਹ ਭਾਰਤ ਨੂੰ ਗਿਆ ਹੋਇਆ ਹੈ ਤੇ ਅੰਮ੍ਰਿਤਸਰ ਪਹੁੰਚੇ ਹੋਏ ਆ। ਉਹਨਾਂ ਦਾ ਮੇਨ ਪਰਪਸ ਸਿੱਖੀਜ਼ਮ ਬਾਰੇ ਜਾਣਕਾਰੀ ਲੈਣਾ ਤੇ ਹੋਰ ਜੋ ਇੰਡੀਆ ਦੇ ਵਿੱਚ ਧਰਮ ਹੈਗੇ, ਹਿੰਦੂਇਜ਼ਮ, ਬੁੱਧਿਜ਼ਮ, ਜੈਨਿਜ਼ਮ, ਉਹਨਾਂ ਦੇ ਬਾਰੇ ਵੀ ਜਾਣਕਾਰੀ ਇਕੱਠੀ ਕਰਨਾ ਹੈਗਾ। ਟੀਚਰਸ ਇਹ ਕਹਿੰਦੇ ਆ ਵੀ ਸਾਨੂੰ ਸਿੱਖੀ ਬਾਰੇ ਕਾਫੀ ਨੌਲੇਜ ਆਲਰੇਡੀ ਸੀਗਾ ਹੀ, ਪਰ ਹੁਣ ਜਦੋਂ ਅਸੀਂ ਅੰਮ੍ਰਿਤਸਰ ਆਏ ਆ, ਦਰਬਾਰ ਸਾਹਿਬ ਗਏ ਆ, ਸਾਨੂੰ ਹੋਰ ਵੀ ਇਨਫੋਰਮੇਸ਼ਨ ਜ਼ਿਆਦਾ ਮਿਲੀ ਆ। ਅੱਜ ਕੱਲ੍ਹ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸਟੇ ਕਰ ਰਹੇ ਆ ਤੇ ਉੱਥੇ 5 ਦਿਨਾਂ ਦਾ ਲਰਨਿੰਗ ਵਰਕਸ਼ਾਪ ਸਿੱਖੀਜ਼ਮ ਦੇ ਉੱਤੇ ਰੱਖੀ ਗਈ ਸੀਗੀ। ਵੱਖ-ਵੱਖ ਟੌਪਿਕਸ, ਰਿਲੀਜੀਅਸ ਸਕ੍ਰਿਪਚਰਸ ਬਾਰੇ, ਸਿੱਖ ਹਿਸਟਰੀ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਫਾਰਮੇਸ਼ਨ ਆਫ ਸਿੱਖ ਲਿਟਰੇਚਰ, ਇਹ ਸਾਰਾ ਕੁਝ ਉਹਨਾਂ ਨੂੰ ਪੜ੍ਹਾਇਆ ਜਾ ਰਿਹਾ ਹੈਗਾ, ਉਹਨਾਂ ਨੂੰ ਲੈਕਚਰ ਦਿੱਤੇ ਜਾ ਰਹੇ ਆ। ਪ੍ਰੋਫੈਸਰ ਅਮਰਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਉਹ ਇਹਨਾਂ ਸਾਰੇ ਟੌਪਿਕਸ ਦੇ ਉੱਤੇ ਲੈਕਚਰ ਦੇ ਰਹੇ ਹੈਗੇ ਆ। ਇਸ ਤੋਂ ਬਾਅਦ ਉਹ ਵਾਰਾਣਸੀ ਨੂੰ ਜਾਣਗੇ, ਜਿੱਥੇ ਕਿ ਹਿੰਦੂਇਜ਼ਮ ਦੇ ਬਾਰੇ ਸਿੱਖਣਗੇ। ਜੀ ਬਿਲਕੁਲ। ਇਸ ਤੋਂ ਪਹਿਲਾਂ ਅਗਲੀਆਂ ਖਬਰਾਂ ਵੱਲ ਵਧੀਏ, ਨਾਲ ਹੀ ਆਪਾਂ ਇੱਕ ਵਾਰੀ ਫਿਰ ਦੱਸ ਜਾਈਏ ਅੱਜ ਦਾ ਤੇ ਕੱਲ੍ਹ ਦਾ ਦਿਨ, 2 ਦਿਨ ਜਿਹੜੇ ਉਹ ਰਹਿ ਗਏ ਨੇ। ਆਰਟ ਜਿਹੜੀ ਗੈਲਰੀ ਐਗਜ਼ੀਬਿਸ਼ਨ ਇਸ ਟਾਈਮ ਪਰਮ ਸਿੰਘ ਹੋਣਾ ਦੀ ਜਿਹੜੀ ਚੱਲ ਰਹੀ ਆ ਉਸ ਦੀ। ਸੋ ਅੱਜ ਵੀ ਤੁਸੀਂ ਸ਼ਾਮ ਦੇ 7 ਵਜੇ ਤੱਕ, 7 7:30 ਵਜੇ ਤੱਕ, ਇੱਦਾਂ ਹੀ ਕੱਲ੍ਹ ਨੂੰ ਜੋ ਕਿ ਲਾਸਟ ਡੇ ਹੋਊਗਾ ਐਗਜ਼ੀਬਿਸ਼ਨ ਦਾ, ਸ਼ਨੀਚਰਵਾਰ ਦਾ, ਉਹ ਐਗਜ਼ੀਬਿਸ਼ਨ ਤੁਸੀਂ ਆ ਕੇ ਦੇਖ ਸਕਦੇ ਆ। ਸਾਡੇ ਸਟੂਡੀਓ ਦਾ ਐਡਰੈਸ ਜਿੱਥੇ ਐਗਜ਼ੀਬਿਸ਼ਨ ਚੱਲ ਰਹੀ ਆ, 2125 ਨਾਰਥ ਬਾਰਟਨ ਐਵੀਨਿਊ, ਫਰੈਜ਼ਨੋ, 2125 ਨਾਰਥ ਬਾਰਟਨ ਐਵੀਨਿਊ। ਇੱਥੋਂ ਦਾ ਲੋਕਲ ਨਿਊਜ਼ ਮੀਡੀਆ ABC 30 ਚੈਨਲ 30 ਆ, ਉਹਨਾਂ ਨੇ ਵੀ ਇਸ ਐਗਜ਼ੀਬਿਸ਼ਨ ਦੀ ਕਵਰੇਜ ਆ ਉਹ ਆ ਕੇ ਕੀਤੀ ਆ, ਉਹ ਆਪਣੇ ਚੈਨਲ ਦੇ ਉੱਤੇ। ਸੋ 18ਵੀਂ ਸਦੀ ਦੇ ਵਿੱਚ ਅਜਿਹੇ ਇਤਿਹਾਸ ਦੇ ਪੜਾਅ, ਉਹਨਾਂ ਦੀਆਂ ਮੁੱਖ ਜਿਹੜੇ ਹਿਸਟਰੀ ਦੇ ਕਹਿ ਲਓ ਵੀ ਅਹਿਮ ਪਲ, ਉਹਨਾਂ ਨੂੰ ਇਸ ਚਿੱਤਰਕਾਰੀ ਦੇ ਰੂਪ ਦੇ ਵਿੱਚ ਦਰਸਾਇਆ ਆ, ਜਿਸ ਤੋਂ ਬਾਅਦ ਦੇ ਵਿੱਚ ਸਮਾਂ ਜਿਹੜਾ ਉਹ ਪਲਟਿਆ ਆ। ਬਹੁਤ ਅਹਿਮ ਘਟਨਾਵਾਂ ਨੂੰ ਉਹਨਾਂ ਨੇ ਇਸ ਚਿੱਤਰਕਾਰੀ ਦੇ ਰੂਪ ਦੇ ਵਿੱਚ ਦਰਸਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਸੋ 18ਵੀਂ ਸਦੀ ਦਾ ਜਿਹੜਾ ਸਿੱਖ ਇਤਿਹਾਸ, ਉਸ ਦੇ ਨਾਲ ਆਮ ਜੀਵਨ ਜਿਹੜਾ ਪੰਜਾਬ ਦੇ ਪਿੰਡਾਂ ਦਾ, ਪੰਜਾਬ ਦੇ ਲੋਕਾਂ ਦਾ, ਰਹਿਣ ਵਾਲਿਆਂ ਦਾ, ਉਸ ਨੂੰ ਇਹਨਾਂ ਚਿੱਤਰਕਾਰੀ ਦੇ ਜ਼ਰੀਏ ਜਿਹੜਾ ਆ ਉਹ ਦਿਖਾਇਆ ਗਿਆ ਆ। ਸੋ ਤੁਸੀਂ ਵੀ ਜ਼ਰੂਰ ਆਓ ਤੇ ਆ ਕੇ ਇਸ ਆਰਟ ਐਗਜ਼ੀਬਿਸ਼ਨ, ਕਲਾ ਨੁਮਾਇਸ਼ ਦਾ ਆਨੰਦ ਮਾਣੋ। ਬੱਚਿਆਂ ਸਮੇਤ ਜਿਹੜਾ ਉਹ ਪਹੁੰਚੋ। ਤੇ ਆਰਟ ਕੈਂਪ ਦਾ ਅੱਜ ਲਾਸਟ ਦਿਨ ਹੈਗਾ, ਅਖੀਰਲਾ ਦਿਨ ਹੈਗਾ ਆ, ਤੇ ਕੱਲ੍ਹ ਨੂੰ ਬੱਚਿਆਂ ਨੂੰ ਸਨਮਾਨਿਤ ਵੀ ਜਿਹੜਾ ਆ ਉਹ ਕੀਤਾ ਜਾਣਾ ਆ। ਸੋ ਸਵੇਰੇ 11 ਵਜੇ ਉਹ ਵੀ ਪ੍ਰੋਗਰਾਮ ਰੱਖਿਆ ਗਿਆ ਹੈ। ਬੱਚਿਆਂ ਨੂੰ ਕੈਂਪ ਜਿਹੜਾ ਪੂਰਾ ਕਰਨ ਦੀ ਇੱਕ ਜਿਹੜੀ ਕੋਸ਼ਿਸ਼ ਜਿਹੜੀ ਉਸ ਦੀ ਉਹਨਾਂ ਨੇ ਕੈਂਪ ਪੂਰਾ ਕੀਤਾ ਆ, ਉਸ ਦੇ ਵਜੋਂ ਸਰਟੀਫਿਕੇਟ ਜਿਹੜੇ ਉਹ ਦਿੱਤੇ ਜਾਣਗੇ, ਸਨਮਾਨ ਦਿੱਤਾ ਜਾਊਗਾ। ਸੋ ਆਰਟ ਐਗਜ਼ੀਬਿਸ਼ਨ ਦਾ ਕੱਲ੍ਹ ਲਾਸਟ ਡੇਟ ਆ ਤੇ ਅੱਜ ਦਾ ਦਿਨ ਆ। ਸੋ ਮਿਸ ਨਾ ਕਰਿਓ। ਜਿਹੜੇ ਅਜੇ ਖੁੰਝ ਗਏ ਨੇ, ਜਿਨ੍ਹਾਂ ਨੇ ਅਜੇ ਤੱਕ ਨਹੀਂ ਦੇਖਿਆ ਇਸ ਆਰਟ ਨੂੰ, ਉਹ ਆ ਕੇ ਤੁਸੀਂ ਜ਼ਰੂਰ ਦੇਖੋ ਤੇ ਇਤਿਹਾਸ ਦੇ ਨਾਲ, ਪੰਜਾਬੀ ਸਿੱਖ ਸੱਭਿਆਚਾਰ ਦੇ ਨਾਲ ਜੁੜਨ ਦੀ ਇਸ ਆਰਟ ਦੇ ਜ਼ਰੀਏ ਕੋਸ਼ਿਸ਼ ਕਰੋ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਾਪਾਨ ਦੇ ਪ੍ਰਾਈਮ ਮਿਨਿਸਟਰ ਨੇ ਜਾਪਾਨ ਦੀ ਪੁਲਿਸ ਨੂੰ ਹੀ ਬਲੇਮ ਕੀਤਾ ਆ। ਪਿਛਲੇ ਦਿਨਾਂ ਦੇ ਵਿੱਚ ਸਾਬਕਾ ਪ੍ਰਾਈਮ ਮਿਨਿਸਟਰ ਜਾਪਾਨ ਦੇ ਸ਼ਿੰਜੋ ਐਬੇ, ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੌਜੂਦਾ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਡਾ, ਉਹਨਾਂ ਨੇ ਇਹ ਕਿਹਾ ਵੀ ਪੁਲਿਸ ਨੇ ਉਹਨਾਂ ਨੂੰ ਸਹੀ ਪ੍ਰੋਟੈਕਸ਼ਨ ਨਹੀਂ ਦਿੱਤੀ। ਬਹੁਤ ਲੂਜ਼ ਪ੍ਰੋਟੈਕਸ਼ਨ ਸੀ, ਇਸੇ ਕਰਕੇ ਇੱਕ ਬੰਦੇ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈਗਾ। ਸੋ ਉਹਨਾਂ ਨੇ ਕਿਹਾ ਵੀ ਪੂਰੀ ਪ੍ਰੋਬਲਮ ਸਿਕਿਉਰਿਟੀ ਮੈਜਰਸ ਦੇ ਵਿੱਚ ਸੀਗੀ। ਨੈਸ਼ਨਲ ਪਬਲਿਕ ਸੇਫਟੀ ਕਮਿਸ਼ਨ ਤੇ ਨੈਸ਼ਨਲ ਪੁਲਿਸ ਏਜੰਸੀ ਇਸ ਕਤਲ ਨੂੰ ਇਨਵੈਸਟੀਗੇਟ ਕਰ ਰਹੇ ਆ ਵੀ ਕਿਉਂ ਇੱਕ ਬੰਦੇ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਹਾਲਾਂਕਿ ਉਹ ਜਾਪਾਨ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਵਧੀਆ ਪ੍ਰਾਈਮ ਮਿਨਿਸਟਰ ਰਹੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਜੀ, US ਹਾਊਸ ਆਫ ਰਿਪਰੈਜ਼ੈਂਟੇਟਿਵਸ, ਉਹਨਾਂ ਨੇ
ਕੱਲ੍ਹ ਜਿਹੜਾ ਇੱਕ ਲੈਜਿਸਲੇਸ਼ਨ ਆ ਉਸ ਨੂੰ ਪਾਸ ਕੀਤਾ ਆ, ਜਿਸ ਵਿੱਚ ਇੰਡੀਆ ਨੂੰ ਵਿਸ਼ੇਸ਼ ਤੌਰ ਦੇ ਉੱਤੇ ਵੇਵਰ ਜਾਣੀ ਕਿ ਛੋਟ ਦਿੱਤੀ ਗਈ ਆ। ਜਿਹੜਾ ਕਾਟਸਾ ਦਾ ਸੈਂਕਸ਼ਨਸ ਐਕਟ ਆ ਉਸ ਦੇ ਵਿੱਚੋਂ ਕਾਊਂਟਰਿੰਗ ਅਮੈਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਸ ਐਕਟ ਉਸ ਦੇ ਵਿੱਚੋਂ ਛੋਟ ਦਿੱਤੀ ਗਈ ਆ। ਭਾਰਤ ਤੇ ਰੂਸ ਦੇ ਦਰਮਿਆਨ ਬੀਤੇ ਕੁਝ ਸਮੇਂ ਪਹਿਲਾਂ S-400 ਜਿਹੜਾ ਮਿਜ਼ਾਈਲ ਸਿਸਟਮ ਆ ਉਹਨਾਂ ਦੀ ਡੀਲ ਹੋਈ ਸੀ। ਅਮਰੀਕਾ ਉੱਦਾਂ ਅਜਿਹੇ ਐਕਟ ਨੂੰ ਜਿਹੜਾ ਉਹ ਚੰਗਾ ਨਹੀਂ ਸਮਝਦਾ, ਮਾੜਾ ਸਮਝਦਾ ਆ। ਪਰ ਭਾਰਤੀ ਮੂਲ ਦਾ ਰਿਪਰੈਜ਼ੈਂਟੇਟਿਵ ਰੋ ਖੰਨਾ ਉਸਨੇ ਇਸ ਵਿਸ਼ੇਸ਼ ਛੋਟ ਦੀ ਹਾਊਸ ਤੋਂ ਮੰਗ ਕੀਤੀ ਆ। 99 ਦੇ ਮੁਕਾਬਲੇ 330 ਜਿਹੜੀਆਂ ਵੋਟਾਂ ਦੇ ਨਾਲ ਇਸ ਦੇ ਵਿੱਚ ਇਸ ਛੋਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਹਾਊਸ ਦੇ ਵਿੱਚ ਅਪਰੂਵ ਹੋਇਆ ਆ। ਆਲਦੋ ਇਹ ਜਿਹੜਾ ਨੈਸ਼ਨਲ ਡਿਫੈਂਸ ਆਥੋਰਾਈਜ਼ੇਸ਼ਨ ਐਕਟ ਹੁੰਦਾ ਆ NDAA, ਉਸ ਦੇ ਵਿੱਚ ਇੱਕ ਅਮੈਂਡਮੈਂਟ ਦੇ ਰੂਪ ਦੇ ਵਿੱਚ ਰੱਖਿਆ ਗਿਆ ਆ। ਸੋ ਇਸੇ ਹੀ ਅਮੈਂਡਮੈਂਟ ਦੇ ਤਹਿਤ ਜੇ ਸੈਨੇਟ 'ਚ ਇਸ ਨੂੰ ਪਾਸ ਹੁੰਦਾ ਆ ਤਾਂ ਇਸ ਛੋਟ ਦੇ ਉੱਤੇ ਪ੍ਰਵਾਨਗੀ ਲੱਗੇਗੀ। ਉੱਦਾਂ ਦੇਖਿਆ ਜਾਂਦਾ ਹੈ ਵੀ ਜਦ NDAA ਦੀਆਂ ਅਮੈਂਡਮੈਂਟਸ ਵੱਖ-ਵੱਖ ਸੋਧਾਂ ਆਉਂਦੀਆਂ ਨੇ, ਉਹਦੇ ਵਿੱਚ ਕਾਫੀ ਕੁਛ ਹੋਰ ਅੱਗੇ ਤਬਦੀਲ ਹੋ ਸਕਦਾ ਹੈ ਤੇ ਸੈਨੇਟ ਤੇ ਹਾਊਸ ਨੂੰ ਦੋਨਾਂ ਨੂੰ ਡਿਟੋ ਵਰਡ ਟੂ ਵਰਡ ਸੇਮ ਲੈਜਿਸਲੇਸ਼ਨ ਆ ਉਸ ਨੂੰ ਪਾਸ ਕਰਨਾ ਪੈਂਦਾ ਆ, ਫਿਰ ਹੀ ਉਸ ਤੋਂ ਬਾਅਦ ਦੇ ਵਿੱਚ ਇਹ ਕਾਨੂੰਨ ਬਣਦਾ ਆ। NDAA ਦੇ ਤਹਿਤ $800 ਬਿਲੀਅਨ ਦੀ ਜਿਹੜੀ ਡਿਫੈਂਸ ਸਪੈਂਡਿੰਗ ਆ ਉਸ ਦੇ ਉੱਤੇ ਸਿਆਹੀ ਜਿਹੜੀ ਉਹ ਲੱਗਦੀ ਆ, ਹਰੀ ਝੰਡੀ ਉਸ ਨੂੰ ਮਿਲਦੀ ਆ। US ਜਿਹੜੇ ਰੋਹ ਖੰਨਾ ਆ ਉਹ ਕਹਿੰਦੇ ਨੇ ਵੀ US ਤੇ ਅਮਰੀਕਾ ਉਹਨਾਂ ਦਾ ਜਿਹੜਾ ਸਮਝੌਤਾ ਆ, ਸਾਂਝਾ ਉਹਨਾਂ ਦੀ ਪਾਰਟਨਰਸ਼ਿਪ ਆ, ਉਹ ਬਹੁਤ ਡੈਮੋਕ੍ਰੈਟਿਕ ਵੈਲਿਊਜ਼, ਲੋਕਤੰਤਰ ਜਿਹੜੀਆਂ ਵੈਲਿਊਜ਼ ਆ ਉਸ ਦੇ ਵਿੱਚ ਜੁੜੀ ਹੋਈ ਆ। ਤੇ ਕਹਿੰਦੇ ਵੀ ਅਮਰੀਕਾ ਹਮੇਸ਼ਾ ਇੰਡੀਆ ਦੇ ਨਾਲ ਖੜੇਗਾ ਜਦ ਚਾਈਨਾ ਵਰਗੇ ਮੁਲਕ ਲਗਾਤਾਰ ਅਮਰੀਕਾ ਦੇ ਖਿਲਾਫ ਅਗਰੈਸ਼ਨ ਜਿਹੜਾ ਉਹ ਦਿਖਾ ਰਹੇ ਆ। ਸੋ ਭਾਰਤ ਨੂੰ ਨਾਲ ਲੈ ਕੇ ਅਮਰੀਕਾ ਜਿਹੜਾ ਆ ਉਹ ਚੱਲਣਾ ਚਾਹੁੰਦਾ ਆ। ਇੰਡੀਆ ਕਾਕਸ ਦੇ ਉਹ ਵਾਈਸ ਚੇਅਰਮੈਨ ਦੇ ਵਜੋਂ ਵੀ ਕੰਮ ਕਰਦੇ ਨੇ, ਵਾਈਸ ਚੇਅਰ ਦੇ ਉੱਤੇ ਉਹ ਨਿਯੁਕਤ ਨੇ ਤੇ ਕਹਿੰਦੇ ਵੀ ਸਾਡੀ ਕੋਸ਼ਿਸ਼ ਆ ਅਮਰੀਕਾ ਤੇ ਭਾਰਤ ਦੇ ਦਰਮਿਆਨ ਜਿਹੜੇ ਸੰਬੰਧ ਆ ਹੋਰ ਮਜ਼ਬੂਤ ਜਿਹੜੇ ਆ ਉਹ ਹੋਣ। ਤੇ ਕਹਿੰਦੇ ਵੀ ਜਿਹੜਾ S-400 ਮਿਜ਼ਾਈਲ ਸਿਸਟਮ ਆ ਉਹ ਭਾਰਤ ਚੀਨ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਹੀ ਖਰੀਦ ਰਿਹਾ ਆ। ਸੋ ਇਸੇ ਦੇ ਤਹਿਤ ਉਹਨਾਂ ਨੇ ਕੈਟਸਾ ਦੇ ਵਿੱਚੋਂ ਇਹਨਾਂ ਨੂੰ ਛੋਟ ਵੇਵਰ ਦੇਣ ਦੀ ਪ੍ਰਵਾਨਗੀ ਜਿਹੜੀ ਆ ਹਾਊਸ ਨੇ ਦੇ ਦਿੱਤੀ ਆ। ਜੀ। ਅਗਲੀ ਖਬਰ ਸਾਊਥ ਕੈਰੋਲੀਨਾ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਸਾਬਕਾ ਲਾਇਰ ਐਲੈਕਸ ਮਰਡੋ ਉਸ ਨੂੰ ਆਪਣੀ ਹੀ ਵਾਈਫ ਤੇ ਆਪਣੇ ਹੀ ਮੁੰਡੇ ਨੂੰ ਕਤਲ ਕਰਨ ਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਤੇ ਇਸ ਤੋਂ ਬਿਨਾਂ ਹੋਰ ਵੀ ਉਹਦੇ ਉੱਤੇ ਫਰਾਡ ਚਾਰजेस ਲਾਏ ਗਏ ਹੈਗੇ ਆ। ਐਲੈਕਸ ਮਰਡੋ ਨੇ ਆਪਣੀ 52 ਸਾਲਾ ਵਾਈਫ ਮੈਗੀ ਮਰਡੋ ਤੇ 22 ਸਾਲਾਂ ਦੇ ਮੁੰਡੇ ਪੌਲ ਮਰਡੋ ਨੂੰ ਕਤਲ ਕਰ ਦਿੱਤਾ ਸੀ ਘਰ ਦੇ ਵਿੱਚ। ਐਕਚੁਅਲੀ ਕੀ ਆ ਵੀ ਜਦੋਂ ਉਸਨੇ ਕਤਲ ਕਰਕੇ ਪੁਲਿਸ ਨੂੰ ਕਾਲ ਕਰਤੀ ਪਈ, ਮੈਨੂੰ ਪਤਾ ਨਹੀਂ ਵੀ ਇਹਨਾਂ ਦੀ ਕਿੱਦਾਂ ਮੌਤ ਹੋਈ ਆ, ਮੈਂ ਤਾਂ ਹੁਣੇ ਬੋਡੀਜ਼ ਦੇਖੀਆਂ ਹੈਗੀਆਂ। ਪਰ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਗਨ ਵੀ ਮਿਲ ਗਈ ਤੇ ਇਹ ਵੀ ਪਤਾ ਲੱਗ ਗਿਆ ਵੀ ਉਸਨੇ ਖੁਦ ਹੀ ਆਪਣੀ ਵਾਈਫ ਤੇ ਮੁੰਡੇ ਨੂੰ ਗੋਲੀ ਨਾਲ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਉਹਦੀ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਸੀ, ਜਿਹਦੇ ਸੰਬੰਧ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਹੀ ਇੱਕ ਹਾਊਸਕੀਪਰ ਸੀ, ਉਸਦੀ $3.5 ਮਿਲੀਅਨ ਦੀ ਇੰਸ਼ੋਰੈਂਸ ਪਾਲਿਸੀ ਲਈ ਹੋਈ ਸੀ ਤੇ ਉਹਨੂੰ ਵੀ ਨਹੀਂ ਪਤਾ ਸੀ ਉਹਦੀ ਮੌਤ ਹੋ ਗਈ। ਸੋ ਉਹ ਪੈਸੇ ਵੀ ਇਸਨੇ ਕਲੈਕਟ ਕਰ ਲਏ ਸੀ। ਇਸ ਤੋਂ ਬਿਨਾਂ ਹੋਰ ਵੀ ਕਈ ਫਰਾਡ ਦੇ ਚਾਰजेस 79 ਦੇ ਕਰੀਬ ਫਰਾਡ ਰਿਲੇਟਡ ਚਾਰजेस ਇਸ ਅਟਾਰਨੀ ਦੇ ਉੱਤੇ ਫਾਈਨੈਂਸ਼ੀਅਲ ਕ੍ਰਾਈਮ ਦੇ ਸੰਬੰਧ ਦੇ ਵਿੱਚ ਚੱਲ ਰਹੇ ਸੀ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰੀਟੇਲ ਦੇ ਵਿੱਚ ਇਕੋਨਮੀ ਦੇ ਨਾਲ ਸੰਬੰਧਿਤ ਕੁਛ ਖਬਰਾਂ ਦੇ ਵਿੱਚ, ਰੀਟੇਲ ਦੇ ਵਿੱਚ ਕਹਿੰਦੇ ਆ ਵੀ ਜਿਹੜੀਆਂ ਸੇਲਜ਼ ਆ ਉਹ ਵਧੀਆਂ ਨੇ। ਜਿੰਨਾ ਇਹਨਾਂ ਨੇ ਕਿਆਸ ਰਹੀਆਂ ਲਾਈਆਂ ਸੀ ਉਸ ਦੇ ਨਾਲੋਂ ਵੱਧ ਜਿਹੜੀਆਂ ਰਹੀਆਂ ਆ 1% ਜੂਨ ਮਹੀਨੇ ਦੇ ਵਿੱਚ ਰੀਟੇਲ ਦੀਆਂ ਸੇਲਜ਼ ਦੇ ਵਿੱਚ ਵਾਧਾ ਹੋਇਆ ਆ। ਕਹਿੰਦੇ ਵੀ ਇਹ ਨੰਬਰ ਅਜੇ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਐਡਜਸਟਡ ਨਹੀਂ ਆ, ਜੋ ਕਿ ਇਨਫਲੇਸ਼ਨ ਮੰਥ ਟੂ ਮੰਥ 1.3% ਜਿਹੜੀ ਵਧੀ ਹੈਗੀ ਆ। ਸੋ ਕਹਿੰਦੇ ਵੀ ਗੈਸ
ਸਟੇਸ਼ਨ, ਆਨਲਾਈਨ ਸੇਲਸ, ਬਾਰਸ, ਰੈਸਟੋਰੈਂਟ, ਇਹਨਾਂ ਦੇ ਵਿੱਚ ਸਭ ਤੋਂ ਵੱਧ ਸੇਲਸ ਵਧੀਆਂ ਹੈਗੀਆਂ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹਰਜੋਤ ਸਿੰਘ ਜੀ, ਅੱਜ ਜਿਹੜਾ ਡਾਓ ਜੋਨਸ ਤੇ ਸਟਾਕ ਮਾਰਕੀਟ ਆ, ਉਹ ਸਰਜ ਕਰ ਰਿਹਾ ਆ, ਉਹ ਵੱਧ ਰਿਹਾ ਆ। ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 550 ਪੁਆਇੰਟ ਪੋਜ਼ਿਟਿਵ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਇੱਕ ਪਾਸੇ ਚੱਲ ਰਹੀ ਆ। ਉਧਰ ਸੈਨੇਟਰ ਮੈਂਸ਼ਨ ਦੇ ਕਲਾਈਮੇਟ ਬਿੱਲ ਦੇ ਵਿੱਚੋਂ ਸਪੋਰਟ ਵਾਪਸ ਖਿੱਚਣ ਦੇ ਨਾਲ ਸੋਲਰ ਦੇ ਨਾਲ ਸੰਬੰਧਿਤ ਜਿਹੜੇ ਸਟਾਕਸ ਆ, ਉਹਨਾਂ ਨੂੰ ਖੋਰਾ ਜਿਹੜਾ ਆ ਉਹ ਅੱਜ ਲੱਗ ਰਿਹਾ ਹੈਗਾ ਆ। जी। अगली खबर पर चलिए। एक क्रिमिनल डिफेंस अटॉर्नी बहुत मशहूर ਉਸਨੇ ਇੱਕ ਆਪਣੀ ਵੀਡੀਓ ਜਾਰੀ ਕੀਤੀ ਆ। ਉਹ ਆਪਾਂ ਵੀ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਆ। ਅੱਜ ਕੱਲ ਬਹੁਤ ਸਾਰੇ ਸਟੋਰ ਜੋ ਹੈਗੇ ਆ, ਚਾਹੇ ਹੋਮ ਡੀਪੂ ਆ, ਤੁਹਾਡੇ ਗਰੋਸਰੀ ਸਟੋਰ ਆ, ਲੱਕੀ, ਸੇਵ ਮਾਰਟ, ਉਹਨਾਂ ਦੇ ਉੱਤੇ ਸੈਲਫ ਚੈੱਕ ਲੱਗੇ ਹੋਏ ਹੁੰਦੇ ਆ ਤੇ ਬਹੁਤ ਵਾਰ ਆਪਾਂ ਸਿੱਧੇ ਹੀ ਉੱਥੋਂ ਚੈੱਕ ਕਰਦੇ ਆ ਤੇ ਬਾਹਰ ਚਲੇ ਜਾਂਦੇ ਆ। ਹੁਣ ਇਹ ਪਤਾ ਚੱਲ ਰਿਹਾ ਵੀ ਕਈ ਵਾਰੀ ਬੰਦੇ ਨੂੰ ਕਈ ਤਾਂ ਚੋਰ ਹੁੰਦੇ ਪੱਕੇ ਹੀ ਆ ਵੀ ਜਿਨ੍ਹਾਂ ਨੇ ਕੁਛ ਸਮਾਨ ਚੈੱਕ ਕਰਾ ਲਿਆ, ਕੁਛ ਚੋਰੀ ਕੀਤਾ ਆ ਤੇ ਉਹ ਨਿਕਲਣ ਦੀ ਕੋਸ਼ਿਸ਼ ਕਰਦੇ ਆ। ਸਟੋਰ ਵਾਲਿਆਂ ਨੇ ਕੈਮਰੇ ਸੈੱਟ ਕੀਤੇ ਹੋਏ ਆ ਉਹਨਾਂ ਦੇ ਉੱਤੇ ਤੇ ਲੇਟਲੀ ਬਹੁਤ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ, ਉਹਨਾਂ ਨੂੰ ਫੜਿਆ ਜਾ ਰਿਹਾ। ਕੀ ਹੁੰਦਾ ਹੈ ਵੀ ਕਈ ਲੋਕ ਤਾਂ ਇਸ ਜੋ ਅਟਾਰਨੀ ਆ ਉਸਨੇ ਇਹ ਕਿਹਾ ਵੀ ਬਾਈ ਮਿਸਟੇਕ, ਇਮਾਨਦਾਰ ਹੁੰਦੇ, ਬਾਈ ਮਿਸਟੇਕ ਉਹਨਾਂ ਦੀ ਕੋਈ ਚੀਜ਼ ਜਿਹੜੀ ਆ ਉਹ ਸਕੈਨ ਨਹੀਂ ਹੋਈ ਹੈਗੀ ਤੇ ਜਦੋਂ ਬਾਹਰ ਚੈੱਕਆਊਟ ਦੇ ਉੱਤੇ ਕਈ ਵਾਰ ਉਹਨਾਂ ਦੇ EMPLOYEE ਖੜੇ ਹੁੰਦੇ ਆ ਤੇ ਉਹ ਦੇਖ ਲੈਂਦੇ ਆ ਤੇ ਉਹਨਾਂ ਨੂੰ ਪੁਲਿਸ ਨੂੰ ਕਾਲ ਕਰਕੇ ਅਰੈਸਟ ਕਰ ਲਿਆ ਜਾਂਦਾ ਆ ਸਟੀਲਿੰਗ ਦੇ ਸੰਬੰਧ ਦੇ ਵਿੱਚ ਤੇ ਮਿਸਡਮੀਨਰ ਚਾਰजेस ਤੁਹਾਡੇ ਉੱਤੇ ਲੱਗ ਸਕਦੇ ਆ, ਕ੍ਰਿਮੀਨਲ ਚਾਰजेस ਲੱਗ ਸਕਦੇ। ਸੋ ਜੇ ਕਿਸੇ ਨੇ ਸਿਟੀਜ਼ਨ ਬਣਨਾ ਆ ਕੋਈ ਹੋਰ, ਉਹ ਤੁਹਾਡੇ ਰੈਕਡ ਦੇ ਉੱਤੇ ਆ ਜਾਂਦਾ ਆ। ਸੋ ਇਹ ਜੋ ਅਟਾਰਨੀ ਆ ਇਹ ਕਹਿ ਰਹੀ ਆ ਵੀ ਪਹਿਲਾਂ ਤਾਂ ਕੋਸ਼ਿਸ਼ ਕਰੋ ਤੁਸੀਂ ਜਿਹੜਾ ਸੈਲਫ ਚੈੱਕ ਵਾਲਾ ਆ ਉਹਦੇ ਥਰੂ ਨਾ ਜਾਓ। ਕਈ ਕਿਤੇ ਨਾ ਕਿਤੇ ਮਿਸਟੇਕ ਹੋ ਸਕਦੀ ਆ ਤੇ ਦੂਸਰਾ ਇਹ ਆ ਵੀ ਕਦੇ ਵੀ ਕੈਸ਼ ਦੇ ਨਾਲ ਨਾ ਪੇ ਕਰੋ, ਆਪਣੀ ਰਸੀਦ ਜੋ ਆ ਉਹ ਕੋਲ ਰੱਖੋ ਤੇ ਜੇ ਕਿਤੇ ਇਦਾਂ ਕੋਈ ਬੰਦਾ ਚਾਰਜ ਹੋ ਜਾਂਦਾ ਤੇ ਸਭ ਤੋਂ ਇਹੀ ਆ ਵੀ ਵਧੀਆ ਤੋਂ ਵਧੀਆ ਅਟਾਰਨੀ ਹਾਇਰ ਕਰੋ, ਕੋਈ ਵੀ ਹੋਵੇ, ਨਹੀਂ ਤਾਂ ਤੁਹਾਨੂੰ ਜਿਹੜੀ ਆ ਸਜ਼ਾ ਵੀ ਹੋ ਸਕਦੀ ਆ, ਫੈਲਨੀ ਚਾਰजेस ਲੱਗ ਸਕਦੇ ਆ, ਜੇਲ੍ਹ ਹੋ ਸਕਦੀ ਹੈਗੀ ਆ। ਹਾਲਾਂਕਿ ਆਪਾਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਤਾਂ ਕਈ ਵਾਰੀ $950 ਤੱਕ ਚੋਰੀ ਦਾ ਸਮਾਨ ਚੱਕ ਕੇ ਭੱਜ ਜਾਓ ਤਾਂ ਪੁਲਿਸ ਕੁਛ ਕਹਿੰਦੀ ਨਹੀਂ, ਪਰ ਇਹ ਆਪਣੀ ਕਮਿਊਨਿਟੀ ਦੇ ਬੰਦਿਆਂ ਨਾਲ ਵੀ ਬਹੁਤ ਵਾਰ ਹੈਪਨ ਹੋਇਆ ਵੀ ਬਾਈ ਮਿਸਟੇਕ ਉਹਨੀ ਕੁਛ ਕੱਪੜੇ ਖਰੀਦੇ, ਇੱਕ ਵਿੱਚ ਨਹੀਂ ਚਾਰਜ ਹੋਇਆ ਤੇ ਮੁੜ ਕੇ ਉਹਨਾਂ ਨੂੰ ਬਾਹਰ ਫੜ ਲਿਆ ਗਿਆ ਵੀ ਤੁਸੀਂ ਚੋਰੀ ਕੀਤੀ ਆ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਜਾਂ ਕਈ ਵਾਰੀ ਬੱਚੇ ਨਾਲ ਤੁਰੇ ਹੁੰਦੇ, ਬੱਚੇ ਨੇ ਕੁਛ ਚੱਕਿਆ ਉਹ ਤੁਹਾਡੇ ਨਹੀਂ ਹੋਇਆ। ਸੋ ਇਹ ਬਿਲਕੁਲ ਧਿਆਨ ਰੱਖਣ ਯੋਗ ਗੱਲ ਆ ਕਿਉਂਕਿ ਅੱਜ ਕੱਲ ਸੈਲਫ ਚੈੱਕ ਦੇ ਉੱਤੇ ਆਪਾਂ ਵੀ ਬਹੁਤ ਜਾਂਦੇ ਆ। ਮੇਕ ਸ਼ੋਰ ਕਰੋ ਜੋ ਵੀ ਚੀਜ਼ ਤੁਸੀਂ ਖਰੀਦ ਰਹੇ ਆ ਉਹ ਸਕੈਨ ਕਰਕੇ ਉਸ ਨੂੰ ਪੇ ਕਰ ਰਹੇ ਹੈ। ਜੀ ਬਿਲਕੁਲ। ਹੁਣ ਹਰਜੋਤ ਸਿੰਘ ਜੀ ਵੀ ਜਦੋਂ ਲਾਈ ਹੁਣ ਸਾਰੇ ਪਾਸੇ ਸੈਲਫ ਚੈੱਕਆਊਟ ਦਿੱਤੇ ਆ, ਦੂਜੇ ਕੈਸ਼ੀਅਰ ਹੁੰਦੇ ਹੀ ਘੱਟ ਆ। ਬੰਦਾ ਇੰਨਾ ਚਿਰ ਕਿੱਥੇ ਇੰਤਜ਼ਾਰ ਕਰਤਾ ਲੈਣਾ ਚੋਂ, ਕਹਿੰਦਾ ਵੀ ਚੱਲ ਮੈਂ ਸੈਲਫ ਚੈੱਕਆਊਟ ਜਿਹੜਾ ਖੁਦ ਕਰ ਲੈਣਾ। ਆ ਜਿਹੜੇ ਵਾਲਮਾਰਟ ਵਾਲੇ ਕਰਦੇ, ਵਾਲਮਾਰਟ ਦੇ ਵਿੱਚ ਤਾਂ ਮੈਨੂੰ ਲੱਗਦਾ ਦੂਜੇ ਕਾਊਂਟਰ ਹੁਣ ਰਹਿ ਹੀ ਬਹੁਤ ਘੱਟ ਗਏ ਆ। 90% ਜਿਹੜੇ ਸੈਲਫ ਚੈੱਕਆਊਟ ਉਹਨਾਂ ਨੇ ਕੀਤੇ ਆ। ਉਵੇਂ ਕੰਪਨੀਆਂ ਕਹਿੰਦੀਆਂ ਜੀ ਜੋਬਾਂ 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 ਤੇ ਜੋਬਾਂ ਤਾਂ ਹੌਲੀ ਹੌਲੀ ਇਹ ਸਾਰਿਆਂ ਦੀਆਂ ਇਹ ਘਟਾ ਰਹੇ ਆ। ਸੋ ਤੇ ਸਾਰਾ ਕੁਛ ਕਿਓਸਕ ਇਹ ਜਿਹੜੀਆਂ ਕਾਰਪੋਰੇਸ਼ਨ ਆ ਉਹਨਾਂ ਨੂੰ ਤੁਹਾਡੇ ਨਾਲ ਨਹੀਂ, ਉਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਡਾਲਰਾਂ ਦੇ ਨਾਲ ਆ। ਬਾਕੀ ਭਾਈ ਦੇਖੋ, ਜੇ ਵਕਤ ਹੈਗਾ ਤੁਹਾਡੇ ਕੋਲ ਫਿਰ ਦੂਜੀ ਲਾਈਨ 'ਚ ਲੱਗ ਜਾਓ, ਜੇ ਨਹੀਂ ਵਕਤ ਹੈਗਾ ਤੇ ਆਪ ਸੈਲਫ ਚੈੱਕਆਊਟ ਤੇ ਕਰੋ ਤੇ ਪਰ ਧਿਆਨ ਰੱਖ ਕੇ ਕਰੋ ਵੀ ਕੋਈ ਚੀਜ਼ ਜਿਹੜੀ ਤੁਹਾਡੇ ਕੋਲੋਂ ਮਿਸ ਜਿਹੜੀ ਉਹ ਨਾ ਹੋ ਜਾਵੇ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਮਨਪ੍ਰੀਤ ਕੌਰ ਜਿਹੜੇ ਆ ਉਹ ਜੁੜੇ ਨੇ। ਬੇਕਰਸਫੀਲਡ ਦੇ ਵਿੱਚ ਆਪਾਂ ਕੁਛ ਸਮਾਂ ਪਹਿਲਾਂ ਦੱਸਿਆ ਸੀਗਾ ਵੀ ਜਿਹੜੀ ਮਨਪ੍ਰੀਤ ਕੌਰ ਆ ਸਿਟੀ ਕਾਉਂਸਲ ਵਾਰਡ 7 ਦੇ ਲਈ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਉਹ ਖੜ ਰਹੇ ਨੇ। ਸੋ ਆਪਣੇ ਕੈਂਪੇਨ ਦੀ ਲਾਂਚ ਇਵੈਂਟ ਦੇ ਬਾਰੇ ਉਹ ਜਾਣਕਾਰੀ ਆਪਣੇ ਨਾਲ ਸਾਂਝੀ ਕਰਨ ਦੇ ਲਈ ਪਹੁੰਚੇ ਆ। ਮਨਪ੍ਰੀਤ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਸੋ ਮਨਪ੍ਰੀਤ, ਜਿੱਦਾਂ ਤੁਸੀਂ ਪਹਿਲੋਂ ਵੀ ਆ ਕੇ ਰੇਡੀਓ ਦੇ ਉੱਤੇ ਅਨਾਊਂਸ ਕੀਤਾ ਸੀਗਾ ਵੀ ਤੁਸੀਂ ਸਿਟੀ ਕਾਉਂਸਲ ਦੇ ਲਈ ਬੇਕਰਸਫੀਲਡ ਦੇ ਵਿੱਚ ਇਲੈਕਸ਼ਨ ਲੜਨ ਜਾ ਰਹੇ ਆ। ਸੋ ਕੀ ਆ ਜੀ ਤੁਹਾਡਾ ਕੈਂਪੇਨ ਲਾਂਚ ਇਵੈਂਟ ਦੇ ਬਾਰੇ ਕੀ ਅਨਾਊਂਸਮੈਂਟ ਹੈ?
ਹਾਂਜੀ ਜ਼ਰੂਰ। ਸੋ ਸਾਰੇ ਪੰਜਾਬੀ ਰੇਡੀਓ USA ਟੀਮ ਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇਨਵੀਟੇਸ਼ਨ ਆ ਕਿ ਵੀ ਐਤਵਾਰ ਨੂੰ ਜ਼ਰੂਰ ਪਹੁੰਚਿਓ। ਆਪਾਂ ਜਿਹੜਾ ਆਪਣਾ ਬੇਕਰਸਫੀਲਡ ਦੇ ਵਿੱਚ ਵਾਰਡ 7 ਚ ਸਟੋਨ ਕ੍ਰੀਕ ਪਾਰਕ ਆ, ਉੱਥੇ ਆਪਾਂ ਕੈਂਪੇਨ ਲਾਂਚ ਇਵੈਂਟ ਰੱਖਿਆ ਵਾ। ਜ਼ਿਆਦਾਤਰ ਉੱਥੇ ਆਪਣੀ ਪੰਜਾਬੀ ਭਾਈਚਾਰੇ ਸ਼ਾਮ ਨੂੰ ਵੀ ਸਵੇਰੇ ਵੀ ਵਾਕਸ ਤੇ ਜਾਂਦੇ ਨੇ, ਉੱਥੇ ਇਕੱਠੇ ਹੁੰਦੇ ਨੇ। ਸੋ ਅਸੀਂ ਸੋਚਿਆ ਕਿ ਵੀ ਜਿੱਥੇ ਕਮਿਊਨਿਟੀ ਆ ਉੱਥੇ ਹੀ ਆਪਾਂ ਕੈਂਪੇਨ ਸ਼ੁਰੂ ਕਰੀਏ। ਸੋ ਐਤਵਾਰ ਨੂੰ ਆਪਾਂ 6 ਵਜੇ ਦਾ ਇਵੈਂਟ ਰੱਖਿਆ ਵਾ। ਤੇ ਉਹ ਜਗ੍ਹਾ ਜਿਵੇਂ ਅਸੀਂ ਵੀ ਉੱਥੋਂ ਇੱਕ ਸੜਕ ਦੂਰ ਹੀ ਰਹਿੰਦੇ ਆ, ਤੇ ਉੱਥੇ ਜਿਹੜੇ ਸਕੂਲ ਵੀ ਮੈਂ ਅਟੈਂਡ ਕੀਤੇ ਨੇ ਉੱਥੇ ਹੀ ਨੇ। ਸਾਡਾ ਜੰਪਲ ਵੀ ਬੇਕਰਸਫੀਲਡ ਦਾ ਵਾ ਤੇ ਆਪਣੀ ਸੇਵਾ ਵੀ ਬੇਕਰਸਫੀਲਡ ਦੇ ਵਿੱਚ ਰਹੀ ਆ। ਸੋ ਹੁਣ ਵੀ ਅੱਗੇ ਵੀ ਇਹੀ ਸੇਵਾ ਰਹੂਗੀ, ਬਸ ਹੁਣ ਸਿਟੀ ਕਾਉਂਸਲ ਦੇ ਹੋਪਫੁਲੀ ਤੌਰ ਤੇ ਆਪਣੀ ਸੇਵਾ ਰਹੂਗੀ। ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੀ ਜ਼ਰੂਰ ਪਹੁੰਚਿਓ। ਆਪਾਂ ਇੱਕ ਇਤਿਹਾਸਿਕ ਕੈਂਪੇਨ ਲਾਂਚ ਕਰਾਂਗੇ ਤੇ ਮੇਰੀ ਇਹੀ ਗੋਲ ਹੈ ਕਿ ਸਾਰੇ ਇਨਵੋਲਵ ਹੋਣ, ਭਾਵੇਂ ਬੱਚੇ ਹੋਣ ਬਜ਼ੁਰਗ ਹੋਣ, ਸਾਰੇ ਵੈਲਕਮ ਨੇ ਜੀ। ਸੋ ਮਨਪ੍ਰੀਤ, ਤੁਹਾਡਾ ਚਲੋ ਇਹ ਕੈਂਪੇਨ ਲਾਂਚ ਇਵੈਂਟ ਤਾਂ ਹੈ ਜਿਹੜਾ ਆ ਰਹੀ 17 ਤਰੀਕ ਨੂੰ ਐਤਵਾਰ ਨੂੰ ਜਿਹੜਾ ਤੁਸੀਂ ਦੱਸ ਰਹੇ ਆ। ਇਸ ਦੇ ਨਾਲ ਜੇ ਤੁਸੀਂ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੱਸੋ ਵੀ ਤੁਹਾਡਾ ਮੇਨ ਏਜੰਡਾ ਕੀ ਆ, ਮੇਨ ਕਿਹੜੀਆਂ ਪੁਆਇੰਟਸ ਦੇ ਉੱਤੇ ਤੁਸੀਂ ਇਹ ਇਲੈਕਸ਼ਨ ਰਨ ਕਰ ਰਹੇ ਆ ਬੇਕਰਸਫੀਲਡ ਸਿਟੀ ਕਾਉਂਸਲ ਦੀ? ਜ਼ਰੂਰ। ਸੋ ਜਿੱਦਾਂ ਤੱਕ ਹੁਣ ਮੈਂ ਮੇਰੀ ਸਟੱਡੀਜ਼ ਵੀ ਇਹੀ ਰਹੇ ਨੇ, ਪਬਲਿਕ ਪਾਲਿਸੀ ਤੇ ਅਰਬਨ ਪਲੈਨਿੰਗ ਦੇ ਵਿੱਚ ਮੈਂ ਆਪਦੀ ਹੁਣੀ ਮਾਸਟਰਸ ਕੰਪਲੀਟ ਕੀਤੀ ਆ। ਸੋ ਜਿੱਦਾਂ ਕਮਿਊਨਿਟੀ ਸਰਵਿਸ ਤੇ ਜਕਾਰਾ ਦੇ ਰਾਹੀਂ ਜਿਹੜੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ ਨੇ, ਤੇ ਜਿਹੜੀਆਂ ਸਾਨੂੰ ਜਿਵੇਂ ਅਰਬਨ ਸਿਟੀ ਪਲੈਨਿੰਗ ਦੇ ਸਟੱਡੀ ਤੌਰ ਤੋਂ ਮੈਨੂੰ ਜਿਹੜੀਆਂ ਸਿੱਖਣ ਨੂੰ ਮਿਲੀਆਂ ਨੇ, ਉਹ ਮੈਂ ਕੰਬਾਈਨ ਕਰਕੇ ਇੱਕ ਅਪਰੋਚ ਲਿਆਈ ਆ ਕਿ ਆਪਾਂ ਇੱਕ ਤਾਂ ਮੈਂ ਕਮਿਊਨਿਟੀ ਤੋਂ ਸੁਣਨਾ ਚਾਹੁੰਦੀ ਹਾਂ ਕਿ ਵੀ ਸਾਰਿਆਂ ਦੇ ਕੀ ਨੀਡਸ ਨੇ, ਕਿਹੜੀਆਂ ਸਹੂਲਤਾਂ ਆਪਾਂ ਪੂਰੀਆਂ ਕਰ ਸਕਦੇ ਹਾਂ। ਤੇ ਇੱਕ ਇਹ ਵੀ ਆ ਕਿ ਵੀ ਹੁਣ ਆਪਾਂ ਨੂੰ ਉਹ ਰੈਪਰੈਜ਼ੈਂਟੇਸ਼ਨ ਵੀ ਮਿਲ ਸਕਦੀ ਆ ਕਿ ਵੀ ਹੁਣ ਆਪਾਂ ਰੀਡਿਸਟ੍ਰਿਕਟਿੰਗ ਦਾ ਜਿਹੜਾ ਜ਼ੋਰ ਲਾਇਆ ਸੀ, ਆਪਣੀ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਵੋਟ ਬਣ ਸਕਦੀ ਆ ਕਿ ਵੀ ਸਿੱਖ ਪੰਜਾਬੀ ਕਮਿਊਨਿਟੀ ਦੀ ਕਿਹੜੀਆਂ ਸਹੂਲਤਾਂ ਆਪਾਂ ਸਿਟੀ ਰਾਹੀਂ ਪੂਰੀਆਂ ਕਰ ਸਕਦੇ ਹਾਂ। ਇੱਕ ਵਾਰਡ 7 ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਵੀ ਆਪਣੀ ਕਮਿਊਨਿਟੀ ਵੀ ਬਹੁਤਾ ਬੜਾ, ਆਪਣੇ ਜਿਵੇਂ ਹਿਸਪੈਨਿਕ ਭੈਣ ਭਰਾ ਵੀ ਬਹੁਤ ਨੇ। ਇੱਕ ਆਪਾਂ ਮੇਰੀ ਇਹੀ ਗੋਲ ਹੈ ਕਿ ਵੀ ਆਪਾਂ ਹੋਰ ਆਪਣੇ ਇਵੈਂਟਸ, ਉਹਨਾਂ ਦੇ ਇਵੈਂਟਸ ਦੇਖ ਸਕੀਏ। ਇੱਕ ਕਮਿਊਨਿਟੀ ਸੇਫਟੀ ਰਾਹੀਂ ਟ੍ਰੈਫਿਕ ਕਾਲਮਿੰਗ ਦੀ ਆਪਾਂ ਨੂੰ ਬਹੁਤ ਜ਼ਰੂਰਤ ਆ ਉੱਥੇ ਵਾਰਡ 7 ਦੇ ਵਿੱਚ। ਭਾਵੇਂ ਤੁਸੀਂ ਪੈਦਲ ਜਾ ਰਹੇ ਹੋ, ਸਾਈਕਲ ਤੇ ਜਾ ਰਹੇ ਹੋ ਜਾਂ ਕਾਰ ਰਾਹੀਂ ਜਾ ਰਹੇ ਹੋ, ਇਹ ਵੀ ਇੱਕ ਬਹੁਤ ਜ਼ਰੂਰੀ ਚੀਜ਼ ਆ ਜੋ ਅਸੀਂ ਦੇਖ ਰਹੇ ਹਾਂ, ਸਟੱਡੀ ਕਰ ਰਹੇ ਹਾਂ। ਤੇ ਇਹ ਵੀ ਚੀਜ਼ਾਂ ਲਿਆਉਣ ਦੀ ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ। ਜੀ। ਸੋ ਬਿਲਕੁਲ। ਸੋ ਗੁੱਡ ਲੱਕ ਆ ਜੀ ਤੁਹਾਨੂੰ ਤੁਹਾਡੇ ਕੈਂਪੇਨ ਦੇ ਲਈ। ਨਵੰਬਰ ਦੇ ਵਿੱਚ ਇਲੈਕਸ਼ਨਸ ਆ ਰਹੀਆਂ ਨੇ, ਮਿਡ ਟਰਮ ਇਲੈਕਸ਼ਨਸ ਆ। ਸੋ ਉਸੇ ਦਰਮਿਆਨ ਹੋਰ ਬਹੁਤ ਸਾਰੀਆਂ ਲੋਕਲ ਇੱਦਾਂ ਸਿਟੀ ਦੀਆਂ ਕਈ ਜਿਹੜੀਆਂ ਇਲੈਕਸ਼ਨਸ ਨਾਲ ਹੁੰਦੀਆਂ ਆ। ਅਤੇ ਇਹ ਵੀ ਦੱਸ ਦਿਓ ਵੀ ਜਿਹੜੇ ਵਾਰਡ 7 ਦੇ ਹੀ ਜਿਹੜੇ ਰਹਿ ਰਹੇ ਲੋਕ, ਉਹੀ ਜਿਹੜੇ ਉਹਨਾਂ ਦੇ ਬੈਲਟ ਦੇ ਉੱਤੇ ਹੀ ਤੁਹਾਡੇ ਨਾਮ ਹੋਊਗਾ, ਜਾਂ ਪੂਰੇ ਬੇਕਰਸਫੀਲਡ ਦੇ ਵਿੱਚ ਕੋਈ ਵੀ ਜਿਹੜੇ ਸਿਟੀ ਕੌਂਸਲ ਦੇ ਲਈ ਕਿਤੇ ਵੀ ਵੋਟ ਪਾ ਸਕਦਾ ਹੁੰਦਾ ਹੈ? ਸੋ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਵਾਰਡ 7 ਦੇ ਵਿੱਚ ਰਹਿ ਰਹੇ ਨੇ ਉਹੀ ਵੋਟ ਪਾ ਸਕਦੇ ਨੇ, ਪਰ ਬੇਨਤੀ ਹੈ ਕਿ ਵੀ ਸਾਰੇ ਸਪੋਰਟ ਦਿਖਾਉਣ। ਆਪਣੇ ਜਿਹੜੇ ਰਿਸ਼ਤੇਦਾਰ ਨੇ, ਦੋਸਤ ਵਾਰਡ 7 ਚ ਰਹਿ ਰਹੇ ਨੇ, ਉਹਨਾਂ ਤੱਕ ਜ਼ਰੂਰ ਖਬਰ ਦੱਸਿਓ ਕਿ ਵੀ ਵੋਟ ਪਾਉਣੀ ਆਪਾਂ। ਪਰ ਇਹ ਵੀ ਆਪਣੀ ਇੱਕ ਮਿਸ਼ਨ ਹੈ ਕਿ ਵੀ ਜਿਹੜੇ ਤੁਸੀਂ ਸਾਰੇ ਬੇਕਰਸਫੀਲਡ ਚ ਰਹਿ ਰਹੇ ਹੋ, ਤੁਸੀਂ ਆਪਦੀ ਵੋਟ ਬਣਾਓ ਹੁਣ ਤੱਕ। ਤੇ ਵਾਰਡ 7 ਸਪੈਸ਼ਲੀ ਦੇ ਵਿੱਚ ਜੇ ਤੁਸੀਂ ਰਹਿ ਰਹੇ ਹੋ ਤਾਂ ਆਪਦੀ ਵੋਟ ਬਣਾਓ। ਤੇ ਜੇ ਤੁਸੀਂ ਨਹੀਂ ਸ਼ੋਰ ਕਿ ਵੀ ਤੁਸੀਂ ਵਾਰਡ 7 ਚ ਰਹਿ ਰਹੇ ਹੋ, ਤਾਂ ਤੁਸੀਂ ਮੈਨੂੰ ਵੀ ਫੋਨ ਕਰਕੇ ਪੁੱਛ ਸਕਦੇ ਹੋ। ਮੈਂ ਆਪਦਾ ਸੈੱਲ ਫੋਨ 661-578-0626 ਤੁਸੀਂ ਮੈਨੂੰ ਪੁੱਛ ਸਕਦੇ ਹੋ, ਜਾਂ ਆਪਾਂ ਆਨਲਾਈਨ ਵੀ ਦੇਖ ਸਕਦੇ ਹਾਂ। ਪਰ ਬੇਸਿਕਲੀ ਜਿੱਥੇ ਆਪਣੇ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ ਜਿੱਥੇ ਆਪਣੇ ਗੁਰੂ ਘਰ ਆਉਂਦੇ ਨੇ, ਈਵਨ 99 ਦੇ ਦੂਜੇ ਸਾਈਡ ਤੇ ਜਿੱਥੇ ਸਾਊਥ ਵਿੱਚ ਗੁਰਦੁਆਰਾ ਵਾ, ਉਹ ਸਾਰੇ ਗੁਰੂ ਘਰ ਆਪਣੇ ਵਾਰਡ 7 ਦੇ ਵਿੱਚ ਆਉਂਦੇ ਨੇ। ਜੇ ਤੁਸੀਂ ਪੈਨਮਾ ਲੇਨ ਦੇ ਕਾਸਕੋ ਦੇ ਨੇੜੇ ਰਹਿੰਦੇ ਹੋ, ਜੇ ਤੁਸੀਂ ਗੌਸਫੋਰਡ ਤੱਕ ਰਹਿੰਦੇ ਹੋ, ਉਹ ਸਾਰਾ ਏਰੀਆ ਆਪਣਾ ਆਉਂਦਾ ਵਾ। ਸੋ ਰੈਜ਼ੀਡੈਂਟਸ ਨੂੰ ਇਹੀ ਬੇਨਤੀ ਹੈ ਕਿ ਵੀ ਆਪਣਾ ਐਡਰੈਸ ਚੈੱਕ ਕਰੋ, ਵੋਟ ਬਣਾਓ, ਤੇ ਆਪਾਂ ਨਵੰਬਰ ਦੇ ਵਿੱਚ ਆਪਾਂ ਇਲੈਕਸ਼ਨ ਦੇ ਵਿੱਚ ਆਪਣੀਆਂ ਵੋਟਾਂ ਪੂਰੀਆਂ ਕਰ ਸਕੀਏ। ਜੀ ਜੀ। ਸੋ ਥੈਂਕ ਯੂ ਮਨਪ੍ਰੀਤ। ਸੋ ਮਨਪ੍ਰੀਤ ਜਕਾਰਾ ਮੂਵਮੈਂਟ ਦੇ ਨਾਲ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਤੁਸੀਂ। ਇਹਨਾਂ ਨੂੰ ਵੀ ਹੋਰ ਕਈ
ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਹੋਏ ਪੰਜਾਬੀ ਰੇਡੀਓ ਦੇ ਉੱਤੇ ਵੀ ਪਹਿਲੋਂ ਵੀ ਸੁਣਿਆ ਹੋਵੇਗਾ। ਸੋ ਤੁਸੀਂ ਵੀ ਜਿਹੜੀ ਆ ਇਹਨਾਂ ਦੀ ਸਪੋਰਟ ਦੇ ਲਈ ਇਹਨਾਂ ਦੀ ਕੈਂਪੇਨ ਲਾਂਚ ਇਵੈਂਟ ਦੇ ਉੱਤੇ ਪਰਸੋਂ ਨੂੰ ਸਟੋਨ ਕ੍ਰੀਕ ਪਾਰਕ ਦੇ ਵਿੱਚ ਪਹੁੰਚ ਸਕਦੇ ਆ। ਸੋ ਸਮਾਂ ਜਿਹੜਾ ਆ ਉਹ ਸ਼ਾਮ ਨੂੰ 6 ਵਜੇ ਇਹਨਾਂ ਨੇ ਉੱਥੇ ਰੱਖਿਆ ਆ। ਸੋ ਮਨਪ੍ਰੀਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਹਾਂਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ। ਸੋ ਇਹ ਸੀਗੀ ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਖਬਰਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਜੋ ਆਪਾਂ ਆਪਣੇ ਸਾਰੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਤੇ ਹੁਣ ਹਰਜੋਤ ਸਿੰਘ ਜੀ ਆਪਾਂ ਲਈਏ ਜੀ ਫਿਰ ਇਜਾਜ਼ਤ, ਤੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ ਅੱਜ ਦਾ ਤੇ ਸਿਰਫ ਕੱਲ ਦਾ ਦਿਨ ਜਿਹੜਾ ਆ ਉਹ ਰਹਿ ਗਿਆ ਆ ਆਰਟ ਐਗਜ਼ੀਬਿਸ਼ਨ ਦਾ। ਕੋਈ ਵਾਂਝਾ ਨਾ ਰਹਿ ਜਾਵੇ। ਜਿਹੜੇ ਵੀ ਫਰੈਜ਼ਨੋ ਤੇ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਆ ਕੇ ਜ਼ਰੂਰ ਇਸ ਇਵੈਂਟ ਨੂੰ, ਇਸ ਆਰਟ ਐਗਜ਼ੀਬਿਸ਼ਨ ਨੂੰ ਤੁਸੀਂ ਦੇਖੋ। ਤੇ ਤੁਸੀਂ 18ਵੀਂ ਸਦੀ ਦੀ ਜਿਹੜੀ ਚਿੱਤਰਕਾਰੀ ਆ ਉਸ ਇਤਿਹਾਸ ਦੀ, ਸਿੱਖ ਇਤਿਹਾਸ ਦੀ, ਉਸ ਦੇ ਨਾਲ ਜਿਹੜਾ ਉਹ ਆ ਕੇ ਜੁੜੋ। ਤੇ ਪਰਮ ਸਿੰਘ ਖੁਦ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਪੇਂਟਿੰਗਸ ਨੂੰ ਐਕਸਪਲੇਨ ਕਰਦੇ ਆ, ਉਹਨਾਂ ਇਵੈਂਟ ਦੇ ਬਾਰੇ ਜਿਹੜਾ ਆ ਉਹ ਦੱਸਦੇ ਆ ਵੀ ਕੀ ਉਸ ਦੇ ਪਿੱਛੇ ਜਿਹੜੀ ਉਹ ਗੱਲਾਂ ਰਹੀਆਂ, ਕਿਹੜੀ ਉਸ ਦੇ ਨਾਲ ਸਾਖੀ ਜੁੜੀ ਆ, ਕਿਹੜਾ ਇਤਿਹਾਸ ਉਸ ਦੇ ਨਾਲ ਜੁੜਿਆ ਆ। ਤੇ ਫਿਰ ਉਹ ਜਿਹੜੀ ਪੇਂਟਿੰਗ ਆ ਦੇਖਣ ਦਾ ਉਸਦਾ ਇੱਕ ਬਹੁਤ ਹੀ ਦਿਲਚਸਪ ਤਰੀਕਾ ਜਿਹੜਾ ਉਹ ਬਣ ਜਾਂਦਾ ਹੈ। ਉਹ ਤੁਹਾਨੂੰ ਉਹ ਚੀਜ਼ਾਂ ਉਸ ਦੇ ਵਿੱਚੋਂ ਪੇਂਟਿੰਗ 'ਚੋਂ ਇਤਿਹਾਸ ਨਜ਼ਰ ਆਉਣਾ ਸ਼ੁਰੂ ਹੁੰਦਾ ਹੈ। ਸੋ ਆ ਕੇ ਜ਼ਰੂਰ ਦੇਖੋ। ਐਡਰੈਸ ਸਾਡਾ ਹੈਗਾ ਜੀ ਜਿੱਥੇ ਪੇਂਟਿੰਗ ਐਗਜ਼ੀਬਿਸ਼ਨ ਚੱਲ ਰਹੀ, ਆਰਟ ਐਗਜ਼ੀਬਿਸ਼ਨ ਚੱਲ ਰਹੀ ਆ, 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ, ਫਰੈਜ਼ਨੋ। ਤੇ ਹੁਣ ਲੈਨੇ ਆ ਜੀ ਆਪਾਂ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।